ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 20 ਫਰਵਰੀ 2025 9 ਫੱਗਣ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਵੈਲਫਮ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਬਾਰੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕਲੀਵਲੈਂਡ ਓਹਾਇਓ ਤੋਂ ਸਰਦਾਰ ਜਗਦੀਪ ਸਿੰਘ ਭੁੱਲਰ ਜੀ ਵੱਲੋਂ। ਸੋ ਇਹਨਾਂ ਨੇ TV84 ਦੀ ਸਪੋਰਟ ਕਰਨ ਲਈ ਕਿਹਾ ਔਰ ਖਾਲਿਸਤਾਨ ਦੀ ਪ੍ਰਾਪਤੀ ਦੀ ਔਰ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਗਦੀਪ ਸਿੰਘ ਭੁੱਲਰ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਅੱਜ ਦੇ ਹਿਸਟੋਰੀਕਲ ਡੇ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਕਿ 104 ਵਰ੍ਹੇ ਪਹਿਲਾਂ ਜਨਮ ਅਸਥਾਨ ਸ਼੍ਰੀ ਨਨਕਾਣਾ ਸਾਹਿਬ ਵਿਖੇ ਵਾਪਰੇ ਸਾਕੇ ਦੀ ਯਾਦ ਦੁਨੀਆ ਭਰ ਵਿੱਚ ਸਿੱਖਾਂ ਵੱਲੋਂ ਜਿਹੜੀ ਹੈ ਮਨਾਈ ਜਾ ਰਹੀ ਹੈ। ਔਰ ਸਾਕਾ ਨਨਕਾਣਾ ਸਾਹਿਬ ਵਿੱਚ 130 ਤੋਂ ਜ਼ਿਆਦਾ ਸਿੰਘਾਂ ਦੀਆਂ ਜਿਹੜੀਆਂ ਨੇ ਸ਼ਹੀਦੀਆਂ ਨੇ ਗੁਰਦੁਆਰਾ ਸੁਧਾਰ ਲਹਿਰ ਨੂੰ ਸਿਖਰਾਂ ਤੇ ਪਹੁੰਚਾਇਆ ਸੀ ਔਰ ਦੁਰਾਚਾਰੀ ਮਹੰਤਾਂ ਤੋਂ ਬਹੁਤ ਸਾਰੇ ਗੁਰਦੁਆਰੇ ਆਜ਼ਾਦ ਕਰਵਾਏ ਗਏ ਅਤੇ ਅਖੀਰ 1924 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਹੋਂਦ ਵਿੱਚ ਆਈ ਹੈ। ਔਰ 104 ਵਰ੍ਹਿਆਂ ਬਾਅਦ ਅੱਜ ਫਿਰ ਸਿੱਖ ਕੌਮ ਭਾਰੀ ਨਿਰਾਸ਼ਤਾ ਵਿੱਚ ਹੈ ਔਰ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ RSS ਦਾ ਸਿੱਧਾ ਦਖਲ ਹੈ ਅਤੇ ਕੌਮ 1920 ਤੋਂ ਪਹਿਲੀ ਵਾਰੀ ਦੁਬਦਾ ਅਤੇ ਹਿੰਦੂ ਸਨਾਤਕਾਂ ਦਾ ਸ਼ਿਕਾਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਕਲੀਵਲੈਂਡ ਓਹਾਇਓ ਤੋਂ ਜਗਦੀਪ ਸਿੰਘ ਭੁੱਲਰ ਔਰ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬੜਾ ਪਿਆਰਾ ਪਰਿਵਾਰ ਹੈ। ਇਹਨਾਂ ਨੇ ਖਾਣੇ ਦੇ ਉੱਤੇ ਵੀ ਸੱਦਿਆ ਔਰ ਬੜੇ ਨਿੱਘ ਦੇ ਨਾਲ, ਜਿੱਥੇ ਅਸੀਂ ਪੁਰਾਣੀਆਂ ਯਾਦਾਂ ਨੂੰ ਵੀ ਤਾਜ਼ਾ ਕੀਤਾ ਕਿਉਂਕਿ ਸਾਡਾ ਪਰਿਚਿਤ ਪਰਿਵਾਰ ਵੀ ਸੀ ਔਰ ਬੱਚਿਆਂ ਦੇ ਵਿੱਚ ਔਰ ਖ਼ਾਸ ਤੌਰ 'ਤੇ ਅਗਲੀ ਜਨਰੇਸ਼ਨ ਵੀ, ਛੋਟਾ ਬੇਟਾ ਜਿਹਨੂੰ ਉਹ ਪੂਰਾ ਸਿੱਖੀ ਸਰੂਪ ਦੇ ਵਿੱਚ ਸਜਿਆ ਹੋਇਆ, ਪੂਰੀ ਜਿਹੜਾ ਉਸ ਦੇ ਵਿੱਚ ਕਲੈਰਿਟੀ ਔਰ ਪੂਰੀ ਇੰਟੈਲੀਜੈਂਸ। ਸੋ ਅਸੀਂ ਇਹ ਸਮਝਦੇ ਹਾਂ ਵੀ ਜਿਹੜੀ ਜਨਰੇਸ਼ਨ ਥੋੜ੍ਹੀ ਬਹੁਤ ਸਿੱਖੀ ਸਰੂਪ ਵੱਲੋਂ ਅਵੇਸਲੀ ਵੀ ਹੋਈ, ਭਾਵੇਂ ਬਹਾਨਾ ਕੋਈ ਵੀ ਹੋਏ, ਉਹਨਾਂ ਨੂੰ ਵੀ ਇਹ ਲੱਗਦਾ ਕਿ ਭਾਈ ਅਲਟੀਮੇਟ ਸਾਡੀ ਡੈਸਟਨੀ ਗੁਰੂ ਦੀ ਗੋਦ ਹੈ ਔਰ ਉਹ ਕੋਸ਼ਿਸ਼ ਕਰਦੇ ਨੇ ਕਿ ਆਪਣੇ ਬੱਚੇ ਬੱਚੀਆਂ ਨੂੰ ਸਿੱਖੀ ਸਰੂਪ, ਸਿੱਖੀ ਵੈਲਿਊਜ਼ ਨਾਲ ਜੋੜਨ। ਔਰ ਬਹੁਤ ਵਾਰ ਮੈਂ ਇਹ ਦੇਖਿਆ ਵੀ ਫਿਰ ਉਹ ਬੱਚੇ ਹੀ ਆਪਣੇ ਮਾਪਿਓ ਨੂੰ ਜਾਂ ਆਪਣੇ ਡੈਡੀ ਨੂੰ ਕਹਿਣਗੇ, ਡੈਡੀ ਤੂੰ ਮੇਰੇ ਵਰਗਾ ਕਦੋਂ ਬਣਨਾ, ਔਰ ਉਹਨਾਂ ਨੂੰ ਉਸ ਪਾਸੇ ਲਿਆਉਂਦੇ ਨੇ। ਸੋ ਅਸੀਂ ਸਮੁੱਚੇ ਪਰਿਵਾਰ ਦਾ, ਭੁੱਲਰ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ, ਅੱਜ 20 ਫਰਵਰੀ ਦਾ ਦਿਨ, ਬੇਸ਼ੱਕ ਜਦੋਂ ਅਸੀਂ ਮੂਲ ਨਾਨਕਸ਼ਾਹੀ ਕੈਲੰਡਰ ਦੇਖਾਂਗੇ ਜਾਂ ਹੋਰ ਡੇਟਾਂ ਦੇਖਾਂਗੇ ਤੇ ਸਾਕਾ ਨਨਕਾਣਾ ਸਾਹਿਬ ਜਿਹੜਾ ਕਿ 21 ਫਰਵਰੀ 1921 ਨੂੰ ਮਾਰਕ ਕੀਤਾ ਹੋਇਆ ਔਰ ਇਸੇ ਤਰ੍ਹਾਂ ਜੈਤੋ ਦਾ ਮੋਰਚਾ, ਕਿਉਂਕਿ ਅੱਜ ਦੇ ਦਿਨ ਹੀ 1924 ਦੇ ਵਿੱਚ ਜਿਹੜਾ ਫਾਈਨਲ ਮੋਰਚਾ ਸੀ ਗੁਰਦੁਆਰਾ ਸੁਧਾਰ ਲਹਿਰ ਦਾ, ਜੈਤੋ ਵਿਖੇ ਵੀ ਇੱਕ ਜਥਾ ਜਿਹੜਾ
ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਤੋਰਿਆ ਗਿਆ ਔਰ ਜੈਤੋ ਨਾਭਾ ਰਿਆਸਤ ਦੇ ਵਿੱਚ, ਅਸੀਂ ਪਟਿਆਲੇ ਦੇ ਨਾਲ ਲੱਗਦੀ ਨਾਭਾ ਰਿਆਸਤ ਦੀ ਗੱਲ ਕਰ ਰਹੇ ਹਾਂ, ਉਦੋਂ ਵੀ ਕਿਉਂਕਿ ਇਹ ਜਿਹੜੇ ਸਾਰੇ ਦੇਸੀ ਰਿਆਸਤਾਂ ਪਟਿਆਲਾ, ਨਾਭਾ, ਜੀਂਦ, ਕਪੂਰਥਲਾ, ਇਹਨਾਂ ਦੀ ਆਪਣੀ ਟੈਰੀਟਰੀ ਸੀ ਔਰ ਅੰਗਰੇਜ਼ਾਂ ਨੇ ਜਿਹੜੇ ਕਿ ਸਤੇ ਹੋਏ ਸੀ ਉਸ ਤੋਂ ਪਹਿਲਾਂ ਹੀ, ਕਿਉਂਕਿ ਸਾਕਾ ਨਨਕਾਣਾ ਸਾਹਿਬ ਤੋਂ ਬਾਅਦ ਲਗਾਤਾਰਤਾ ਦੇ ਨਾਲ ਸਿੱਖਾਂ ਦਾ ਪ੍ਰੈਸ਼ਰ ਔਰ ਥਾਂ ਇਤਿਹਾਸਕ ਗੁਰਦੁਆਰੇ ਸਿੱਖ ਲਿਬਰੇਟ ਕਰਵਾ ਰਹੇ ਸੀ। ਸੋ ਜਿਹੜਾ ਕੰਮ ਅੰਗਰੇਜ਼ਾਂ ਨੇ ਖੁਦ ਜਲਿਆਂਵਾਲੇ ਬਾਗ 'ਚ ਕੀਤਾ 13 ਅਪ੍ਰੈਲ 1919 ਨੂੰ, ਉਹ ਉਹਨਾਂ ਨੇ ਜੈਤੋ ਦੇ ਵਿੱਚ ਮਸ਼ੀਨ ਕਰਨਾ ਬੀੜ ਕੇ, ਕਿਉਂਕਿ ਅੰਗਰੇਜ਼ ਰੈਜ਼ੀਡੈਂਟ ਇਹਨਾਂ ਰਿਆਸਤਾਂ 'ਚ ਬੈਠੇ ਹੋਏ ਸੀ, ਪਟਿਆਲੇ 'ਚ ਵੀ, ਨਾਭੇ 'ਚ ਵੀ, ਔਰ ਉਹਦੇ 'ਚ ਵੀ ਵੱਡੀ ਗਿਣਤੀ 'ਚ, ਜਿਹਦੀ ਗਿਣਤੀ ਮਿਲਦੀ ਨਹੀਂ ਹੈ, ਹਾਲਾਂਕਿ 500 ਦੇ ਕਰੀਬ ਦਾ ਉਹ ਜਥਾ ਸੀ, ਸੈਂਕੜਿਆਂ ਸ਼ਹੀਦ ਹੋਏ ਔਰ ਸੈਂਕੜਿਆਂ ਜ਼ਖਮੀ ਹੋਏ ਔਰ ਉਹ ਫਾਈਨਲ ਗੁਰਦੁਆਰਾ ਸੁਧਾਰ ਲਹਿਰ ਦਾ ਮੋਰਚਾ ਸੀ। ਉਸ ਤੋਂ ਬਾਅਦ ਅੰਗਰੇਜ਼ਾਂ ਨੇ ਜਿਹੜਾ ਗੁਰਦੁਆਰਾ ਐਕਟ ਜਿਸ ਨੂੰ ਕਿਹਾ ਜਾਂਦਾ ਹੈ ਉਹ ਬਣਾਇਆ, ਉਹਦੇ ਥੱਲੇ ਗੁਰਦੁਆਰੇ ਇਤਿਹਾਸਕ ਸ਼੍ਰੋਮਣੀ ਕਮੇਟੀ ਦੇ ਹਵਾਲੇ ਕੀਤੇ ਗਏ ਔਰ 1925 ਦੇ ਵਿੱਚ ਜਿਹੜਾ ਹੈ ਇਸ ਨੂੰ ਗੁਰਦੁਆਰਾ, ਜਦੋਂ ਅਸੀਂ ਗੈਜ਼ਟਿੰਗ ਕਹਿੰਦੇ ਹਾਂ ਪੰਜਾਬ ਗੈਜ਼ਟ ਦੇ ਵਿੱਚ, ਕਿਉਂਕਿ ਜਿਹੜਾ ਗੁਰਦੁਆਰਾ ਐਕਟ ਹੈ ਇਹ ਕੋਈ ਫੈਡਰਲ ਐਕਟ ਨਹੀਂ ਸੀ, ਇਹ ਪੰਜਾਬ ਦਾ ਹੀ ਸੀ ਔਰ ਉਹ ਪੂਰੀ ਉਹਨੂੰ ਨੋਟੀਫਿਕੇਸ਼ਨ ਕਰਕੇ ਪ੍ਰੋਪਰਲੀ ਜਿਹੜਾ ਹੈ ਉਸ ਦਾ ਵਿਧਾਨ ਔਰ ਦੂਸਰਾ ਜਿਹੜਾ ਹੈ ਉਸ ਨੂੰ ਲੀਗਲ ਜਿਹੜੇ ਰਾਈਟ ਮਿਲੇ। ਬੇਸ਼ੱਕ ਅਸੀਂ ਇਸ ਪਾਰਟ ਨੂੰ ਦੇਖਦੇ ਹਾਂ ਕਿ ਸ਼ੁਰੂਆਤ ਜੇ ਇਸ ਦੀ ਕਰੀਏ, ਕਿਉਂਕਿ ਸਾਕਾ ਨਨਕਾਣਾ ਸਾਹਿਬ ਦੀ ਡੇਟ 21 ਫਰਵਰੀ ਔਰ ਨਨਕਾਣਾ ਸਾਹਿਬ ਦੇ ਮੁਕਾਮ 'ਤੇ ਬਹੁਤ ਸਾਰੀਆਂ ਸੰਗਤਾਂ ਪਹੁੰਚੀਆਂ ਹੋਈਆਂ ਨੇ, ਇੰਟਰਨੈਸ਼ਨਲੀ ਵੀ, ਪੰਜਾਬ ਤੋਂ ਵੀ, ਔਰ ਜਿਹੜੇ ਬਾਕੀ ਦਿਨ ਜਿਵੇਂ ਸਿੱਖ ਕੈਲੰਡਰ ਦੇ ਮਨਾਏ ਜਾਂਦੇ ਨੇ ਉੱਥੇ 21 ਫਰਵਰੀ ਨੂੰ ਇਸ ਨੂੰ ਯਾਦ ਕੀਤਾ ਜਾਏਗਾ। ਪਰ ਇਸ ਦਾ ਇੱਕ ਬੜਾ ਯੂਨੀਕ ਸਾਕਾ ਨਨਕਾਣਾ ਸਾਹਿਬ, ਬਹੁਤ ਵਾਰ ਅਸੀਂ ਜਦੋਂ 3 ਲਫ਼ਜ਼ ਸਿੱਖ ਇਤਿਹਾਸ ਦੇ 18ਵੀਂ ਸਦੀ 'ਚ ਵੀ ਔਰ ਅਜੋਕੀ ਸਦੀ 'ਚ ਵੀ, 20ਵੀਂ 21ਵੀਂ ਸਦੀ 'ਚ ਵੀ ਇਸਤੇਮਾਲ ਕਰਦੇ, ਇੱਕ ਉਹਨਾਂ ਦੇ ਵਿੱਚ ਸਾਕਾ ਹੈ, ਇੱਕ ਉਸ ਦੇ ਵਿੱਚ ਮੋਰਚਾ ਹੈ ਔਰ ਇੱਕ ਉਸ ਦੇ ਵਿੱਚ ਘੱਲੂਘਾਰ ਹੈ। ਬੇਸ਼ੱਕ ਇਹਨਾਂ ਦੇ ਵਿੱਚ ਬੜੀ ਥੋੜੀ ਜਿਹੜੀ ਹੈ ਵਿੱਥ ਹੈ ਜਾਂ ਕਈ ਵਾਰ ਕੁਝ ਚੀਜ਼ਾਂ ਓਵਰਲੈਪ ਵੀ ਕਰਦੀਆਂ। ਸਾਕਾ ਪੰਜਾਬੀ ਦਾ ਲਫ਼ਜ਼ ਜਿਹੜਾ ਇਸ ਦੇ ਲਈ ਤੁਸੀਂ ਟ੍ਰੈਜਡੀ ਲਫ਼ਜ਼ ਅੰਗਰੇਜ਼ੀ 'ਚ ਕਹਿ ਸਕਦੇ ਹੋ, ਕੁਝ ਇਸ ਕਿਸਮ ਦਾ ਵਾਪਰ ਜਾਣਾ ਜਿੱਥੇ ਇੱਕ ਪਾਸਿਓਂ ਜਿਹੜਾ ਉਹ ਜ਼ਬਰ ਕੀਤਾ ਜਾਂਦਾ ਹੈ ਔਰ ਬਹੁਤ ਵੱਡਾ ਜਿਹੜਾ ਉਸ ਦੇ ਵਿੱਚ ਟ੍ਰੈਜਡੀ ਵਾਪਰਦੀ ਹੈ, ਬਲੱਡ ਸ਼ੈਡ ਹੁੰਦਾ ਹੈ ਔਰ ਇਹਦੇ ਲਈ ਲਫ਼ਜ਼ ਅਸੀਂ ਸਾਕਾ ਇਸਤੇਮਾਲ ਕਰਦੇ ਹਾਂ। ਘੱਲੂਘਾਰਾ ਜ਼ਾਹਰ ਹੈ, ਘੱਲੂਘਾਰੇ ਦੇ ਵਿੱਚ ਵੀ ਉਹ ਇੱਕ ਵੱਡੇ ਲੈਵਲ 'ਤੇ ਕੀਤਾ ਜਾਂਦਾ ਹੈ ਜਿਹਦੇ 'ਚ ਔਰਤਾਂ, ਬੱਚੇ, ਬਜ਼ੁਰਗ ਵੀ ਜਿਹੜੇ ਨੇ ਉਹ ਤਹਿ ਤੇਗ ਹੁੰਦੇ ਨੇ ਔਰ ਵੱਡੀ ਗਿਣਤੀ ਦੇ ਵਿੱਚ ਇੱਕ ਧਿਰ, ਉਹਦੇ 'ਚ ਇੱਕ ਹਿੱਸਾ ਲੜਾਈ ਦਾ ਵੀ ਹੁੰਦਾ ਹੈ ਜਿਹਦੇ 'ਚ ਕਿ ਤੁਸੀਂ ਲੜ ਰਹੇ ਹੋ। ਸਾਕੇ ਦੇ ਵਿੱਚ ਇਸ ਕਿਸਮ ਦਾ ਨਹੀਂ ਹੁੰਦਾ ਕਿ ਵੀ ਤੁਸੀਂ ਉਹਨਾਂ ਦੇ ਨਾਲ ਹਥਿਆਰਬੰਦ ਮੁਕਾਬਲਾ ਕਰ ਰਹੇ ਹੋ। ਇਸ ਲਈ ਅਸੀਂ ਜਿਹੜਾ ਘੱਲੂਘਾਰਾ ਉਹ ਹੈ ਜਿੱਥੇ ਕਿ ਬਿਨਾਂ ਇਸ ਗੱਲ ਦੀ ਪਰਖ ਕੀਤੇ ਕਿ ਕੌਣ ਲੜਾਕੂ ਹੈ ਤੇ ਕੌਣ ਅਦਰਵਾਈਜ਼ ਹੈ, ਸਭ ਨੂੰ ਹੀ ਜਿਹੜਾ ਤਹਿ ਤੇ ਕੀਤਾ ਜਾਂਦਾ ਹੈ। ਕਿਉਂਕਿ ਜਦੋਂ ਅਸੀਂ ਵੱਡਾ ਘੱਲੂਘਾਰਾ ਜ਼ਿਕਰ ਕਰਦੇ ਹਾਂ, ਹਾਲਾਂਕਿ ਵੱਡੇ ਘੱਲੂਘਾਰੇ ਤੋਂ ਪਹਿਲਾਂ ਛੋਟਾ ਘੱਲੂਘਾਰਾ ਜਿਹੜਾ 1746 ਦੇ ਵਿੱਚ ਕੁਪਰੀ ਜਿਹੜਾ ਉਸ ਗੁਰਦਾਸ ਨੰਗਲ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਨਾਲ ਵੀ ਜੁੜਿਆ ਹੋਇਆ ਉਹ ਪਾਰਟ ਹੈ, ਪਰ ਕਾਹਨੂੰਵਾਨ ਦੇ ਛੰਭ ਦੇ ਵਿੱਚ ਜਿਹੜਾ ਪਾਰਟ ਹੈ ਉਹ ਛੋਟਾ ਘੱਲੂਘਾਰਾ ਵਾਪਰ ਚੁੱਕਾ ਸੀ। ਔਰ ਇਹ ਬੇਸ਼ੱਕ ਅੱਜ 20ਵੀਂ 21ਵੀਂ ਸਦੀ ਦੇ ਵਿੱਚ ਲਫ਼ਜ਼ ਹੁਣ ਤਾਂ ਸਾਰੇ ਇੱਕ ਵੱਡਿਓਂ ਇਸ ਕਿਸਮ ਦੀ ਕਿਲਿੰਗ ਦੇ ਲਈ, ਐਥਨਿਕ ਕਲੀਨਜ਼ਿੰਗ, ਜੈਨੋਸਾਈਡ, ਜਾਂ ਯਹੂਦੀਆਂ ਨੇ ਇਸ ਦੇ ਲਈ ਲਫ਼ਜ਼ ਹੋਲੋਕਾਸਟ ਜਿਹੜਾ ਸਿਰਫ ਆਪਣੇ ਬਿਨਾਂ ਕਿਸੇ ਹੋਰ ਨੂੰ ਨਹੀਂ ਵਰਤਣ ਦਿੰਦੇ। ਲੇਕਿਨ ਇਸ ਤੋਂ ਬਹੁਤ ਪਹਿਲਾਂ ਅਸੀਂ ਘੱਲੂਘਾਰਾ ਲਫ਼ਜ਼ ਜਿਹੜਾ ਉਹ ਇਜਾਦ ਕੀਤਾ ਸੀ ਜਦੋਂ 1746 ਦੇ ਵਿੱਚ ਕਾਹਨੂੰਵਾਨ ਦੇ ਛੰਭ 'ਚ ਵੀ, ਜਿਹਦੇ 'ਚ 15 ਤੋਂ 20 ਹਜ਼ਾਰ ਦੀ ਗਿਣਤੀ ਦੇ ਵਿੱਚ ਸਿੰਘ ਸਿੰਘਣੀਆਂ ਦੂਜੇ ਜੰਗਲਾਂ ਦੇ ਵਿੱਚ ਘੇਰ ਕੇ ਚਾਰ ਚੁਫੇਰੇ ਉੱਧਰੋਂ ਰਾਵੀ ਦੇ ਕੰਢਿਓਂ ਇੱਧਰੋਂ ਉਹਨਾਂ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਸੀ। ਫਿਰ ਅਸੀਂ ਵੱਡਾ ਘੱਲੂਘਾਰਾ ਜਿਹੜਾ ਕਿ ਕੁੱਪ ਤੇ ਰਹੀੜਾ, ਇਹ ਸਾਰੇ ਮਲੇਰਕੋਟਲੇ ਦੀ ਜੂਝ ਮੀਲਾਂ ਤੱਕ ਫੈਲੇ ਹੋਏ ਸਿੰਘਾਂ ਦਾ ਜਥਾ ਜਿਹੜਾ ਰਿਟਰੀਟ ਕਰ ਰਹੇ ਸੀ ਦਰਬਾਰ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ, ਬੀਬੀਆਂ, ਬੱਚੇ, ਬਜ਼ੁਰਗ ਵੱਡੀ ਗਿਣਤੀ 'ਚ ਸੀ, ਘੇਰੇ ਦੇ ਵਿੱਚ ਉਹਨਾਂ ਨੂੰ ਲਿਆ ਹੋਇਆ ਸੀ ਪਰ ਉਹ ਘੇਰਾ ਟੁੱਟਾ।
ਛੋਟਾ ਘੱਲੂਘਾਰਾ ਲਖਪਤ ਰਾਏ ਜਿਹੜਾ ਜਿਹਨੇ ਇਹ ਕਿਹਾ ਸੀ ਕਿ ਸਿੱਖ ਧਰਮ ਪੈਦਾ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਖਾਲਸਾ ਪੰਥ ਬਣਾਉਣੇ ਵੀ ਖੱਤਰੀ ਸੀ ਅਤੇ ਮੈਂ ਇੱਕ ਖੱਤਰੀ ਇਹਨਾਂ ਦਾ ਅੰਤ ਕਰਾਂਗਾ। ਔਰ ਉਸ ਨੇ ਈਵਨ ਇੱਥੋਂ ਤੱਕ ਵੀ ਸੀ ਕਿ ਗੁੜ ਕਹਿਣ ਦੇ ਉੱਤੇ ਵੀ ਪਾਬੰਦੀ ਲਾ ਦਿੱਤੀ ਸੀ। ਰੋੜੀ ਕਿਹਾ ਜਾਣ ਲੱਗਿਆ ਸੀ ਕਿ ਗੁੜ ਕਿਹਾ ਗੁਰੂ ਯਾਦ ਆਉਂਦਾ। ਸੋ ਉਹ ਜ਼ਕਰੀਆ ਖਾਨ ਔਰ ਉਹਦੇ ਨਾਲ ਮਿਲ ਕੇ ਉਹਦੇ ਥੱਲੇ ਹੋਇਆ। ਸੋ ਜਿਹੜਾ ਛੋਟਾ ਘੱਲੂਘਾਰਾ ਹੈ ਉਹ ਮੁਗਲੀਆ ਸਲਤਨਤ ਦੀ ਬਦੌਲਤ, ਲਾਹੌਰ ਦਰਬਾਰ ਦੀ ਬਦੌਲਤ ਹੋਇਆ। ਵੱਡਾ ਘੱਲੂਘਾਰਾ ਅਹਿਮਦ ਸ਼ਾਹ ਅਬਦਾਲੀ ਜਿਹੜਾ ਕਿ ਅਬਦਾਲ ਦਾ ਰਹਿਣ ਵਾਲਾ ਦੁਰਾਨੀ ਕਬੀਲੇ ਦਾ ਔਰ ਜਿਹਨੇ ਲਗਾਤਾਰ 16-17 ਹਮਲੇ ਕੀਤੇ। ਔਰ ਕਿਉਂਕਿ ਉਸਨੇ ਮਰਾਠਿਆਂ ਦਾ ਵੀ ਲੱਕ ਤੋੜਿਆ ਸੀ, ਮੁਗਲੀਆ ਰਾਜ ਦੀਆਂ ਵੀ ਜਿਹੜੀਆਂ ਨੇ ਉਹ ਹਿਲਾਈਆਂ ਹੀ ਨਹੀਂ ਸੀ। ਰਾਦਰ ਉਹਨਾਂ ਦੀ ਟੈਰੀਟਰੀ ਪੰਜਾਬ ਵੀ ਉਹਨੇ ਅਫਗਾਨਿਸਤਾਨ ਦਾ ਹਿੱਸਾ ਬਣਾ ਲਿਆ ਸੀ, ਕਸ਼ਮੀਰ ਵੀ ਖੋਹ ਲਿਆ ਸੀ ਮੁਗਲਾਂ ਤੋਂ, ਔਰ ਕੋਈ ਉਹਦੇ ਸਾਹਮਣੇ ਅੜਨ ਵਾਲਾ ਨਹੀਂ ਸੀ। ਮਰਾਠਿਆਂ ਦਾ ਵੀ ਉਹਨੇ 1757 ਦੇ ਵਿੱਚ ਚੰਗੀ ਤਰ੍ਹਾਂ ਪਾਣੀਪਤ ਦੇ ਮੈਦਾਨ 'ਚ ਉਹਨਾਂ ਦਾ ਜਿਹੜਾ ਉਹ ਲੱਕ ਤੋੜ ਦਿੱਤਾ ਸੀ। ਲੇਕਿਨ ਹਰ ਵਾਰ ਸਿੱਖ ਹੀ ਉਹਨੂੰ ਚੈਲੰਜ ਕਰਦੇ ਸੀ ਵਾਪਸ ਮੁੜਦਿਆਂ। ਫਿਰ ਉਹ ਇਸ ਹਮਲੇ ਵੇਲੇ 1761 ਵੇਲੇ ਆਇਆ ਹੀ ਚੇਚਾ ਕਿ ਵੀ ਇਹਨਾਂ ਨੂੰ ਸਬਕ ਸਿਖਾਉਣਾ। ਔਰ 72 ਘੰਟੇ ਦੇ ਵਿੱਚ ਉਹ ਕਾਬਲ ਤੋਂ ਤੁਰ ਕੇ ਜਿਹੜਾ ਘੋੜਿਆਂ ਦੇ ਉੱਤੇ ਹੀ ਸੀ, ਉਹਨੇ ਆ ਕੇ ਸਿੱਖਾਂ ਦੇ ਜਥੇ ਨੂੰ ਵੱਡਾ ਜਿਹੜਾ ਕਿ ਮਾਲਵੇ ਵੱਲ ਰਿਟਰੀਟ ਕਰ ਰਹੇ ਸੀ ਘੇਰਿਆ। ਔਰ ਉਹਦੇ 'ਚ ਅਸੀਂ ਇੱਕ ਅੰਦਾਜ਼ੇ ਮੁਤਾਬਕ 30 ਤੋਂ 40 ਹਜ਼ਾਰ ਸਿੰਘ ਸਿੰਘਣੀਆਂ ਇੱਕ ਦਿਨ ਦੇ ਵਿੱਚ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਸ਼ਹੀਦ ਹੋਏ। ਔਰ ਜਿਹੜੇ ਸਰਵਾਈਵਰ ਸੀ ਉਹਨਾਂ 'ਚੋਂ ਵੀ ਕੋਈ ਵੀ ਐਸਾ ਨਹੀਂ ਸੀ ਜਿਹੜਾ ਜ਼ਖਮੀ ਨਾ ਹੋਏ। ਸੋ ਲੇਕਿਨ ਇਹ ਇੱਕ ਵੱਖਰੀ ਕਹਾਣੀ ਹੈ ਵੀ 6 ਮਹੀਨੇ ਦੇ ਵਿੱਚ ਫਿਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਥੱਲੇ ਸਿੱਖਾਂ ਨੇ ਉਹਨਾਂ ਨੂੰ ਗਿਲਜੀਆਂ ਨੂੰ ਡਿਫੀਟ ਕਰਕੇ ਲਾਹੌਰ ਦੇ ਉੱਤੇ ਜਿਹੜਾ ਉਹ ਕਬਜ਼ਾ ਕੀਤਾ ਸੀ। ਔਰ ਸਿੱਕਾ ਜਿਹੜਾ ਉਹ ਚਲਾਇਆ ਸੀ ਖਾਲਸੇ ਨੇ। ਔਰ ਜੱਸਾ ਸਿੰਘ ਆਹਲੂਵਾਲੀਆ ਨੂੰ ਪੰਥ ਨੇ ਤਖਤ ਨਸ਼ੀਨੀ ਕਰਕੇ ਜਿਹੜਾ ਉਹ ਸੁਲਤਾਨੁਲ ਕੌਮ ਦਾ ਸੁਲਤਾਨ ਉਹ ਪਾੜ ਦਿੱਤਾ ਸੀ। ਲੇਕਿਨ ਉਹ ਸਾਡੇ ਇਤਿਹਾਸ ਦਾ ਘੱਲੂਘਾਰਾ ਹੈ। ਸਾਡੀ ਮੌਜੂਦਾ ਯਾਦਾਂ ਦੇ ਵਿੱਚ ਜੂਨ 84 ਦਾ ਘੱਲੂਘਾਰਾ ਜਿਸ ਦੇ ਵਿੱਚ ਇੱਕ ਪਾਸਾ ਯੋਧਿਆਂ ਦਾ ਸੰਤ ਜਰਨੈਲ ਸਿੰਘ ਪਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਜੂਝ ਕੇ ਸ਼ਹੀਦ ਹੁੰਦੇ ਨੇ। ਪਰ ਵੱਡੀ ਗਿਣਤੀ ਦੇ ਵਿੱਚ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੇਗੁਨਾਹ ਬੱਚੇ, ਬੀਬੀਆਂ, ਬਜ਼ੁਰਗ, ਸ਼ਰਧਾਲੂ ਜਿਹੜੇ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਮਨਾਉਣ ਦੇ ਲਈ ਦਰਬਾਰ ਸਾਹਿਬ ਆਏ ਸਨ, ਤਰਨਤਾਰਨ ਸਾਹਿਬ ਸਨ, ਦੂਖ ਨਿਵਾਰਨ ਸਾਹਿਬ ਪਟਿਆਲਾ ਸਨ, ਮੁਕਤਸਰ ਸਾਹਿਬ ਸਨ। ਸੋ ਅਸੀਂ ਇਸ ਨੂੰ ਵੀ ਘੱਲੂਘਾਰਾ 84 ਦਾ ਨਾਂ ਦਿੰਦੇ। ਹੁਣ ਅਸੀਂ ਗੱਲ ਕਿਉਂਕਿ ਸਾਕਾ ਨਨਕਾਣਾ ਸਾਹਿਬ ਔਰ ਜੈਤੋ ਦਾ ਮੋਰਚਾ ਦੋਨਾਂ ਦੇ ਨਾਲ ਕੰਬਾਈਨਡ ਦਿਨ ਹੈ। ਇੱਕ ਨੂੰ ਆਲਮੋਸਟ 104 ਸਾਲ ਹੋ ਗਏ ਨੇ ਔਰ ਦੂਸਰਾ ਜਿਹੜਾ ਹੈ ਉਹ ਆਲਮੋਸਟ ਜਿਹੜਾ ਹੈ 101 ਵਰਾ ਜਿਹੜਾ ਉਸ ਦੀ ਯਾਦ ਹੈ। ਹੁਣ ਬੈਕਗਰਾਊਂਡ ਦੇ ਵਿੱਚ ਗੱਲ ਜਾਣ ਤੋਂ ਪਹਿਲਾਂ ਇਹ ਅਸੀਂ ਦੱਸ ਦਈਏ ਕਿ ਭਾਈ ਇਹ ਜਿਹੜਾ ਜਦੋਂ ਅਸੀਂ ਸਿੱਖ ਜੀਵਨ ਦੇ ਵਿੱਚ ਜਿਹਨੂੰ ਅੱਜ ਗੁਰਦੁਆਰਾ ਲਫ਼ਜ਼ ਜ਼ਿਆਦਾ ਪੋਪੂਲਰ ਹੈ, ਭਾਈ ਸਾਹਿਬ ਦੇ ਭਾਈ ਗੁਰਦਾਸ ਜੀ ਨੇ ਜਾਂ ਗੁਰੂ ਪਾਤਸ਼ਾਹ ਦੇ ਵੇਲੇ ਉਸ ਦੇ ਲਈ ਧਰਮਸਾਲ ਲਫ਼ਜ਼ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਸੀ। ਅੱਜ ਵੀ ਪਿਛਲੇ ਦਿਨਾਂ 'ਚ ਮੈਂ ਅਫਗਾਨਿਸਤਾਨ ਦੇ ਹਵਾਲੇ ਨਾਲ ਕਿਤੇ ਪੜ੍ਹ ਰਿਹਾ ਸੀ, ਕਾਬਲ ਦੇ ਜਾਂ ਜਲਾਲਾਬਾਦ ਦੇ, ਕਿ ਜੇ ਕੋਈ ਉੱਥੇ ਜਾ ਕੇ ਕਿਸੇ ਵੀ ਰਿਕਸ਼ਾ, ਆਟੋ, ਦੂਜੇ ਤੀਜੇ ਨੂੰ ਪੁੱਛੇ ਕਿ ਜੀ ਗੁਰਦੁਆਰਾ ਜਾਣਾ ਤੇ ਉਹ ਪਠਾਨ ਨੂੰ ਪਤਾ ਨਹੀਂ ਹੋਏਗਾ, ਜੇ ਕਹੋ ਜੀ ਧਰਮਸਾਲ ਜਾਣਾ ਤੇ ਉਹ ਤੁਹਾਨੂੰ ਲੈ ਜਾਏਗਾ। ਕਿਉਂਕਿ ਅੱਜ ਵੀ ਉਸ ਖਿੱਤੇ ਦੇ ਵਿੱਚ ਉਹ ਧਰਮਸਾਲ। ਔਰ ਅਸੀਂ ਜਦੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵੀ ਪੜ੍ਹਦੇ ਹਾਂ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ। ਇਹ ਜਦੋਂ ਹਰਿਮੰਦਰ ਸਾਹਿਬ ਦੇ ਠੀਕ 84 ਕਦਮਾਂ ਦੀ ਵਿੱਥ ਤੇ ਅਕਾਲ ਤਖਤ ਸਾਹਿਬ ਦਾ ਜਿਹੜਾ ਉਹ ਹੋਂਦ ਦੇ ਵਿੱਚ ਆਉਂਦਾ ਹੈ, ਪ੍ਰਗਟ ਹੁੰਦਾ ਹੈ, ਤੇ ਫਿਰ ਅਸੀਂ ਦੇਖਦੇ ਹਾਂ ਕਿ ਇੱਕ ਲਫ਼ਜ਼ ਜਿਹੜਾ ਦਰਬਾਰ ਸਾਹਿਬ ਦੇ ਤੌਰ ਦੇ ਉੱਤੇ ਵੀ ਇਕੱਲਾ ਇੱਕ ਥਾਂ ਤੇ ਨਹੀਂ, ਤੁਸੀਂ ਬਹੁਤ ਸਾਰੀਆਂ ਥਾਵਾਂ ਤੇ ਦੇਖੋਗੇ, ਫਿਰ ਉਹ ਰਾਇਲਟੀ ਉਹਦੇ ਨਾਲ ਜੁੜੀ, ਕੋਰਟ ਜਿਵੇਂ ਦਰਬਾਰ ਸੀ ਉਸ ਢੰਗ ਦੇ ਨਾਲ। ਇਸ ਲਈ ਅਸੀਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਵੀ ਕੁਛ ਥਾਵਾਂ ਨੂੰ, ਕੁਛ ਥਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਕਹਿਣ ਦਾ ਹੈ, ਉਹ ਹਜ਼ੂਰ ਸਾਹਿਬ ਦੇ ਹਵਾਲੇ ਨਾਲ ਵੀ ਹੈ, ਪਟਨਾ ਸਾਹਿਬ ਦੇ ਹਵਾਲੇ ਨਾਲ ਵੀ ਹੈ। ਪਰ ਗੱਲ ਜੇ ਅਸੀਂ ਕਰੀਏ ਕਿ ਵੀ ਜਦੋਂ ਖਾਲਸੇ ਨੇ ਆਪਣੀ ਪੋਲੀਟੀਕਲ ਸੋਵਰਨਿਟੀ ਦੀ ਲੜਾਈ, ਖਾਲਸਾ ਰਾਜ ਦੀ ਲੜਾਈ ਵਿੱਢੀ, ਜਿਹੜੀ ਇੱਕਦਮ ਬਾਅਦ ਹੀ 1699 ਤੋਂ ਬਾਅਦ
ਗੁਰੂ ਕਲਗੀਧਰ ਪਾਤਸ਼ਾਹ 1708 ਦੇ ਵਿੱਚ ਜੋਤੀ ਜੋਤ ਸਮਾਉਂਦੇ ਨੇ ਤੇ ਬੰਦਾ ਸਿੰਘ ਬਹਾਦਰ ਦੇ ਨਾਲ ਉਸ ਦੀ ਸ਼ੁਰੂਆਤ ਹੁੰਦੀ ਹੈ। ਸੋ ਪਹਿਲੇ ਦੌਰ ਦੇ ਵਿੱਚ ਤਾਂ ਗੁਰਦੁਆਰਿਆਂ ਦੇ ਵਿੱਚ ਜਾਂ ਧਰਮਸ਼ਾਲਾਵਾਂ ਦੇ ਵਿੱਚ ਪੂਰਨ ਤੌਰ ਦੇ ਉੱਤੇ 5 ਕਕਾਰੀ ਖਾਲਸੇ ਦੇ ਰੂਪ ਦੇ ਵਿੱਚ ਸੇਵਾ ਸੰਭਾਲ ਸੀ। ਪਰ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ, ਖਾਲਸੇ ਦਾ ਮਤਲਬ ਬਾਗੀ ਸੀ ਔਰ ਬਾਗੀ ਦਾ ਮਤਲਬ ਤਹਿ ਤੇ ਕਰਨਾ ਸੀ, ਤੇ ਫਿਰ ਸਿੰਘਾਂ ਦੇ ਜਥੇ ਜੰਗਲਾਂ ਦੇ ਵਿੱਚ, ਮਾਰੂਥਲਾਂ ਦੇ ਵਿੱਚ, ਛੰਭ ਦੇ ਵਿੱਚ, ਕਿਉਂਕਿ ਇਹ ਸਾਰਾ ਮਾਝੇ ਦਾ ਵੀ ਜਿਹੜਾ ਅਸੀਂ ਜਿਵੇਂ ਕਾਹਨੂੰਵਾਨ ਦੇ ਛੰਭ ਦੀ ਗੱਲ ਕੀਤੀ ਹੈ, ਜਾਂ ਇਹ ਬਹੁਤ ਸਾਰੇ ਜਿਹੜੇ ਨੇ ਘਣੇ ਜੰਗਲ ਸੀ ਜਿਹਦੇ ਛੰਭ ਦੇ ਵਿੱਚ ਥੋੜ੍ਹਾ ਪਾਣੀ ਵੀ ਹੁੰਦਾ ਹੈ, ਦਲਦਲ ਵੀ ਹੁੰਦੀ ਹੈ। ਅੱਜ ਜਿਹੜਾ ਜਿਵੇਂ ਖਾਲਿਸਤਾਨ ਦੀ ਮੂਵਮੈਂਟ ਦੇ ਵੇਲੇ ਮੰਡ ਇਲਾਕਾ ਜਿਹੜਾ ਉਸ ਦੇ ਵਿੱਚ ਪਨਾਹਗੀਰ ਸੀ, ਜਿਹੜੇ ਸਿੰਘ ਜੂਝਣ ਵਾਲੇ ਸੀ ਉਸ ਵੇਲੇ ਛੰਭ ਸਨ ਔਰ ਦੂਜੇ ਉਸ ਵੇਲੇ ਆਲਮੋਸਟ ਜਿਹੜੇ ਗੁਰਦੁਆਰੇ ਜਾਂ ਧਰਮਸ਼ਾਲਾਵਾਂ ਸਨ ਉਹ ਅਬੰਡੈਂਟ ਸਨ। ਔਰ ਇਸ ਪੀਰੀਅਡ ਦੇ ਵਿੱਚ ਉਦਾਸੀ ਤੇ ਨਿਰਮਲੇ ਜਿਹੜੀਆਂ ਪਰੰਪਰਾਵਾਂ ਚੱਲ ਰਹੀਆਂ ਸੀ ਪੈਰਲਲ, ਅੱਧ ਪਚੱਧ ਉਹਨਾਂ 'ਚ ਸਨਾਤਨੀ ਕੰਮ ਸੀ, ਅੱਧ ਪਚੱਧ ਬਾਣੀ ਦਾ ਸੀ, ਲੇਕਿਨ ਖਾਲਸੇ ਨੂੰ ਇਹ ਸੀ ਵੀ ਚਲੋ ਦੀਵਾ ਤਾਂ ਜਗਦਾ ਹੈ ਔਰ ਉਸ ਹਵਾਲੇ ਦੇ ਨਾਲ ਉਹਨਾਂ ਨੂੰ ਖਤਰਾ ਨਹੀਂ ਸੀ। ਅੱਜ ਵੀ ਜੇ ਤੁਸੀਂ ਅੱਜ ਵੀ ਇਹ ਦੇਖੋ, ਪੰਜਾਬ ਦੀ ਧਰਤੀ ਤੇ ਤੁਸੀਂ ਸਾਰੀ ਰਾਤ ਰਹਿਣ ਸਬਾਈ ਕਰੋ, ਤੁਸੀਂ ਲੱਖਾਂ ਇਕੱਠੇ ਹੋ ਕੇ ਮੱਥਾ ਟੇਕੋ, ਭੇਟ ਕਰੋ, ਗੁਰਦੁਆਰੇ ਜਾਣ ਤੋਂ ਤਾਂ ਕੋਈ ਨਹੀਂ ਰੋਕਦਾ। ਉਹਨਾਂ ਦੇ ਉੱਤੇ ਕੋਈ ਜਿਹੜੇ ਨੇ ਕਾਨੂੰਨ ਲਾਗੂ ਨਹੀਂ ਹੁੰਦੇ। ਪਰ ਜਦੋਂ ਤੁਸੀਂ ਰਾਜ ਭਾਗ ਦੀ ਗੱਲ ਕਰੋਗੇ, ਜਦੋਂ ਤੁਸੀਂ ਰਾਜ ਕਰੇਗਾ ਖਾਲਸਾ ਕਹੋਗੇ, ਖਾਲਿਸਤਾਨ ਦੀ ਗੱਲ ਤਾਂ ਦੂਰ ਦੀ ਗੱਲ। ਹੁਣ ਅੰਮ੍ਰਿਤਪਾਲ ਸਿੰਘ ਨੇ ਕੋਈ ਖਾਲਿਸਤਾਨ ਦੀ ਮੂਵਮੈਂਟ ਤਾਂ ਨਹੀਂ ਵਿੱਢੀ, ਪਰ ਅੰਮ੍ਰਿਤ ਛਕਾਓ ਜਾਂ ਦੂਸਰੀ ਲਹਿਰ ਦੇ ਥੱਲੇ ਖਾਲਸਾ ਵਹੀਰ ਜਾਂ ਦੂਜਾ, ਜਿੱਥੇ ਹਕੂਮਤ ਨੂੰ ਨਜ਼ਰ ਆਏ ਵੀ ਇਹਨਾਂ ਤੋਂ ਡੇਂਜਰ ਹੈ, ਉਹਨਾਂ ਦੇ ਉੱਤੇ ਉਹਨਾਂ ਜ਼ਮਾਨਿਆਂ 'ਚ ਵੀ ਸਿਰਾਂ ਦੇ ਮੁੱਲ ਸੀ। ਅੱਜ ਵੀ ਅਸੀਂ ਇਹਨਾਂ 40 ਵਰਿਆਂ 'ਚ ਦੇਖ ਸਕਦੇ ਹਾਂ ਕਿ ਉਦੋਂ ਤਾਂ 60, 70, 80, 50 ਰੁਪਏ ਹੋ ਗਏ, ਇੱਥੇ ਤਾਂ ਲੱਖਾਂ ਦੀ ਬਜਾਏ ਕਰੋੜਾਂ ਤੱਕ ਵੀ ਇਨਾਮ ਵਾਲੇ ਸੀ। ਔਰ ਅੱਜ ਵੀ ਇਹੀ ਵਰਤਾਰਾ ਹੈ। ਸੋ ਇਹੀ ਕਾਰਨ ਸੀ ਕਿ ਵੀ ਉਦਾਸੀ ਔਰ ਨਿਰਮਲੇ ਗੁਰਦੁਆਰਿਆਂ ਦੇ ਉੱਤੇ ਜਿਹੜੇ ਨੇ ਉਹ ਸੇਵਾ ਸੰਭਾਲ ਕਰਦੇ ਸੀ। ਆਮ ਲੋਕਾਂ ਨੂੰ ਥੋੜ੍ਹਾ ਬਹੁਤ ਰਾਹਤ ਸੀ ਕਿ ਵੀ ਗੁਰਦੁਆਰੇ ਦਾ ਦਰਵਾਜ਼ਾ ਖੁੱਲ੍ਹੇ। ਜਦੋਂ ਮਿਸਲਾਂ ਦੇ ਵੇਲੇ ਸਿੱਖ ਰਾਜ ਸਥਾਪਿਤ ਹੋ ਗਿਆ ਔਰ ਜਿਹੜਾ ਅਲਟੀਮੇਟਲੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਪੰਜਾਬ 'ਚ ਕੰਸੋਲੀਡੇਟ ਹੋਇਆ, ਜਾਂ ਸਤਲੁਜ ਪਾਰ ਮਾਲਵੇ ਦੀਆਂ ਜਿਹੜੀ ਮਿਸਲ ਫੂਲਕੀਆਂ ਉਹਨਾਂ ਨੇ ਆਪਣਾ ਕੰਟਰੋਲ ਕੀਤਾ, ਤੇ ਫਿਰ ਗੁਰਦੁਆਰਿਆਂ ਦੇ ਨਾਂ ਵੱਡੀ ਜਿਹੜੀ ਹੈ ਜ਼ਮੀਨ ਔਰ ਜਗੀਰ, ਤਾਂ ਕਿ ਲੰਗਰ ਚੱਲਦਾ ਰਹੇ, ਲੋ ਲੰਗਰ ਤਪਦੇ ਰਹਿਣ ਔਰ ਖੁੱਲ੍ਹ ਕੇ ਉਹਨਾਂ ਨੂੰ ਜਿਹੜਾ ਉਹ ਪੂਰੀ ਜਿਹੜੀ ਹੈ ਉਹ ਜਗੀਰਾਂ ਔਰ ਜ਼ਮੀਨਾਂ ਜਿਹੜੀਆਂ ਨੇ ਗੁਰਦੁਆਰਿਆਂ ਦੇ ਨਾਲ ਲੱਗੀਆਂ। ਮਹਾਰਾਜਾ ਅੱਜ ਵੀ ਜੇ ਤੁਸੀਂ ਲਹਿੰਦੇ ਪੰਜਾਬ ਦੇ ਵਿੱਚ 174 ਦੇ ਕਰੀਬ ਇਤਿਹਾਸਕ ਗੁਰਦੁਆਰੇ ਪਾਕਿਸਤਾਨ 'ਚ ਨੇ। ਔਰ ਜਿਵੇਂ ਉਹਨਾਂ ਦੇ ਜਿਹੜੇ ਇਸ ਫੀਲਡ ਦੇ ਸਕਾਲਰ ਨੇ, ਉਹਨਾਂ 'ਚ ਬਹੁਤ ਵੱਡਾ ਕੰਮ ਇਲਿਆਸ ਘੁੰਮਣ ਨੇ ਔਰ ਇਕਬਾਲ ਕੈਸਰ ਨੇ ਕੀਤਾ ਸੀ। ਗੁਰਦੁਆਰਿਆਂ ਦੀਆਂ ਤਸਵੀਰਾਂ ਬੁੱਕ ਰੂਪ ਦੇ ਵਿੱਚ ਉਹਨਾਂ ਨੂੰ ਸਾਹਮਣੇ ਲਿਆਂਦਾ। ਕੋਈ ਵੀ ਗੁਰਦੁਆਰਾ ਐਸਾ ਨਹੀਂ ਹੈ ਪਾਕਿਸਤਾਨ ਦਾ ਅੱਜ ਵੀ ਜਿਹਦੇ ਰੈਵਨਿਊ ਰਿਕਾਰਡ ਦੇ ਵਿੱਚ ਉਹਦੇ ਨਾਲ ਜ਼ਮੀਨ ਨਾ ਬੋਲਦੀ ਹੋਏ। ਹੁਣ 550 ਮੁਰੱਬਾ ਜ਼ਮੀਨ ਕੱਲੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਨਨਕਾਣਾ ਸਾਹਿਬ ਦੇ ਨਾਲ ਸੀ, ਯਾਨੀ ਸਾਰੇ ਦਾ ਸਾਰਾ ਨਨਕਾਣਾ ਸਾਹਿਬ ਦਾ ਟਾਊਨ ਹੀ ਉਸ ਜ਼ਮੀਨ ਦੇ ਵਿੱਚ ਆਬਾਦ ਹੈ। ਜਦੋਂ ਉਹਨਾਂ ਦੇ ਕੋਲ ਇਹ ਸਾਰੇ ਆਏ ਔਰ ਸਿੱਖ ਰਾਜ ਰਿਹਾ, ਉਦੋਂ ਕੋਈ ਇਸ ਕਿਸਮ ਦਾ ਕੱਲਾ ਕਾਰਾ ਕੋਈ ਦੁਰਾਚਾਰੀ ਜਾਂ ਮਾੜਾ ਹੋ ਸਕਦਾ, ਪਰ ਬਾਈ ਐਂਡ ਲਾਰਜ ਉਹ ਪੰਥ ਦੀ ਆਗਿਆ 'ਚ। ਇਸ ਲਈ ਪੰਥ ਨੇ ਇਹ ਮਹਿਸੂਸ ਨਹੀਂ ਕੀਤਾ ਕਿ ਭਾਈ ਇਹਨਾਂ ਮਹੰਤਾਂ ਜਾਂ ਸੰਤਾਂ ਜਾਂ ਨਿਰਮਲਿਆਂ ਜਾਂ ਉਦਾਸੀਆਂ ਤੋਂ ਗੁਰਦੁਆਰੇ ਲਓ, ਕਿਉਂਕਿ ਪ੍ਰਚਾਰ ਦੇ ਕੇਂਦਰ ਸੀ, ਕੀਰਤਨ, ਕਥਾ, ਪਾਠ, ਬਾਣੀ ਔਰ ਦੂਸਰਾ ਪਾਠ ਚੱਲਦਾ ਸੀ। ਪਰ ਜਦੋਂ ਹੀ 1849 ਦੇ ਵਿੱਚ ਪੰਜਾਬ ਅੰਗਰੇਜ਼ਾਂ ਦੇ ਪੇਟੇ ਪਿਆ, ਕਿਉਂਕਿ ਅੰਗਰੇਜ਼ ਉਸ ਤੋਂ ਪਹਿਲਾਂ ਲੁਧਿਆਣਾ, ਫਿਰੋਜ਼ਪੁਰ, ਇੱਥੇ ਤਾਂ ਅੰਗਰੇਜ਼ ਹੀ ਬੈਠੇ ਸੀ, ਕਿਉਂਕਿ ਸਿੱਖ ਰਾਜ ਨਾਲ ਜਿਹੜੀ ਸੰਧੀ ਸੀ ਅੰਮ੍ਰਿਤਸਰ ਦੀ, ਉਹਦੇ ਥੱਲੇ ਉਹ ਸਤਲੁਜ ਦਰਿਆ ਜਿਹੜਾ ਹੈ ਉਹ ਹੱਦ ਸੀ ਸਿੱਖ ਰਾਜ ਦੀ। ਅੱਜ ਵੀ ਰੋਪੜ ਦੇ ਵਿੱਚ ਜਿਸ ਮੁਕਾਮ ਦੇ ਉੱਤੇ ਰੋਪੜ ਦੀ ਸੰਧੀ ਹੋਈ, ਉਸ ਨੂੰ ਥੋੜਾ ਪ੍ਰੀਜ਼ਰਵ ਕਰਨ ਦੀ ਕੋਸ਼ਿਸ਼ ਹੈ। ਔਰ ਇਸ ਸਾਰੇ ਪੀਰੀਅਡ 'ਚ ਅੰਗਰੇਜ਼ਾਂ ਨੇ ਬੜੇ ਚੰਗੇ ਢੰਗ ਨਾਲ ਬੈਠ ਕੇ ਸਿੱਖਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਸਿੱਖ ਇਤਿਹਾਸ ਦੇ ਉੱਤੇ ਬੂਟੇ ਸ਼ਾਹ ਨਾਂ ਦਾ ਬਟਾਲੇ ਦਾ ਇੱਕ ਸਕਾਲਰ, ਇਸਲਾਮਿਕ ਸਕਾਲਰ, ਉਹਨੂੰ ਲਿਆਂਦਾ।
ਲਿਖਾਣ ਦੇ ਲਈ ਵੀ ਸਿੱਖਾਂ ਦੀ ਤਾਰੀਖ ਕੀ ਹੈ। ਫਿਰ ਭਾਈ ਰਤਨ ਸਿੰਘ ਭੰਗੂ ਜਿਹੜੇ ਕਿ ਉਦੋਂ ਆਪਣੇ ਮਾਲਵੇ ਦੇ ਵਿੱਚ ਭਾਈ ਮਤਾਬ ਸਿੰਘ ਦੇ ਪੋਤੇ, ਔਰ ਉਹ ਜਿਹੜੇ ਨੇ ਉਹਨਾਂ ਨੇ ਦੇਖਿਆ ਕਿ ਵੀ ਉਹ ਵੀ ਪਹੁੰਚ ਗਏ ਕੈਪਟਨ ਮਰੇ ਕੋਲ, ਜਿਹੜਾ ਕਰ ਰਿਹਾ ਸੀ ਕਿ ਭਾਈ ਜਿਨ੍ਹਾਂ ਤੋਂ ਤੁਸੀਂ ਲਿਖਵਾਉਣਾ ਹੈ ਉਹਨਾਂ ਨਾਲ ਤਾਂ ਸਾਡੀ ਹੌਸਟਿਲਿਟੀ ਰਹੀ ਹੈ। ਫਿਰ ਭਾਈ ਰਤਨ ਸਿੰਘ ਭੰਗੂ ਨੇ ਵੀ, ਜਿਹਦੇ 'ਚੋਂ ਪ੍ਰਾਚੀਨ ਪੰਥ ਪ੍ਰਕਾਸ਼ ਨਿਕਲਿਆ। ਸੋ ਮੈਂ ਇਹ ਬੈਕਗਰਾਊਂਡ ਇਸ ਲਈ ਦੇ ਰਿਹਾ ਕਿ ਅੰਗਰੇਜ਼ ਬੜੀ ਚੰਗੀ ਤਰ੍ਹਾਂ ਸਮਝਦੇ ਸੀ ਕਿ ਸਿੱਖਾਂ ਦੇ ਗੁਰਦੁਆਰਿਆਂ ਦੀ ਕੀ ਇੰਪੋਰਟੈਂਸ ਹੈ, ਸਿੱਖਾਂ ਦੀ ਪ੍ਰੇਰਨਾ ਕੀ ਹੈ, ਸਾਡੀ ਤਾਕਤ ਕਿੱਥੇ ਲਾਈ ਕਰਦੀ ਹੈ। ਔਰ 47 ਤੋਂ ਬਾਅਦ ਦਿੱਲੀ ਦੇ ਹਾਕਮਾਂ ਨੇ ਵੀ ਬੜੀ ਚੰਗੀ ਤਰ੍ਹਾਂ ਸਮਝਿਆ। ਇਸ ਲਈ ਅੰਗਰੇਜ਼ਾਂ ਨੇ 1849 ਤੋਂ ਬਾਅਦ 1850 ਦੇ ਵਿੱਚ ਇਸ ਕਿਸਮ ਦਾ ਜਿਹੜਾ ਉਹ ਕਾਨੂੰਨ ਵੀ ਬਣਾਉਣੇ ਸ਼ੁਰੂ ਕਰ ਦਿੱਤੇ। ਇੱਕ ਪਾਸੇ ਤਾਂ ਉਹਨਾਂ ਦੇ ਈਸਾਈ ਪ੍ਰਚਾਰਕ ਆ ਗਏ, ਦੂਜੇ ਆ ਗਏ ਉਹ ਆਪਣਾ ਕੰਮ ਲੱਗੇ ਸੀ ਕਰਨ। ਉਹਨਾਂ ਨੇ ਦਰਬਾਰ ਸਾਹਿਬ ਦੇ ਸਾਹਮਣੇ ਜਿਹੜਾ ਅੱਜ ਘੰਟਾ ਘਰ ਜਾਂ ਦੂਜੀ ਤੁਸੀਂ ਸ਼ੇਪ ਦੇਖੋਗੇ ਤੇ ਇਹ ਸਾਰੀਆਂ ਉਹੀ ਨੇ, ਜਿਵੇਂ ਚਰਚ ਨੇ ਔਰ ਦੂਜੇ, ਉੱਥੇ ਆਪਣਾ ਈਸਾਈਅਤ ਦਾ ਝੰਡੇ ਗੱਡ ਦਿੱਤੇ। ਦਲੀਪ ਸਿੰਘ ਨੂੰ ਈਸਾਈ ਬਣਾ ਲਿਆ, ਕਪੂਰਥਲੇ ਦੇ ਮਹਾਰਾਜਾ ਨੂੰ ਬਣਾ, ਇਹ ਤਾਂ ਉਹਨਾਂ ਨੇ ਪਹਿਲਾਂ ਹੀ ਕਰ ਲਿਆ ਸੀ। ਲੇਕਿਨ ਉਹਨਾਂ ਨੇ ਮਹੰਤਾਂ ਨੂੰ ਖੁੱਲ੍ਹੀ ਛੁੱਟੀ, ਔਰ ਉਹ ਜਿਹੜੀਆਂ ਜਾਇਦਾਦਾਂ ਨੇ ਆਲਮੋਸਟ ਗੁਰਦੁਆਰਿਆਂ ਦੀਆਂ, ਉਹ ਉਹਨਾਂ ਦੀਆਂ ਨਿੱਜੀ ਪ੍ਰਾਪਰਟੀਆਂ ਬਣ ਗਈਆਂ। ਔਰ ਉਹਦੇ ਥੱਲੇ ਉਹਨਾਂ ਨੇ ਫਿਰ ਇੱਕ ਜਨਰੇਸ਼ਨ, ਦੂਜੀ ਜਨਰੇਸ਼ਨ ਉਹ ਕਰਪਟ ਹੁੰਦੀ ਚਲੀ ਗਈ। ਔਰ ਬਹੁਤ ਸਾਰੇ ਜਿਹੜੀਆਂ ਕੁਛ ਥਾਵਾਂ ਦੇ ਉੱਤੇ ਚੰਗਾ ਪ੍ਰਬੰਧ ਸੀ ਜਾਂ ਉਹ ਭਲੇ ਹੋਣਗੇ, ਲੇਕਿਨ ਜਿਵੇਂ ਨਨਕਾਣਾ ਸਾਹਿਬ ਦੇ ਹਵਾਲੇ ਨਾਲ, ਬਾਬੇ ਦੀ ਬੇਰ, ਸਿਆਲਕੋਟ, ਤਰਨਤਾਰਨ ਸਾਹਿਬ, ਇਹ ਸਾਰੇ ਦੁਰਾਚਾਰ ਦੇ ਅੱਡੇ ਬਣ ਗਏ। ਸਿੱਖ ਬੇਬਸ ਸੀ, ਅੰਗਰੇਜ਼ਾਂ ਦੀ ਉਹਨਾਂ ਨੂੰ ਪੁਸ਼ਤਪਨਾਹ ਸੀ, ਗੁਰਦੁਆਰਿਆਂ ਦੇ ਨਾਲ ਬਹੁਤ ਜ਼ਮੀਨਾਂ ਜਾਇਦਾਦਾਂ ਸੀ। ਉਹ ਪੂਰੇ ਆਸ਼ ਉੱਥੇ ਉਹਨਾਂ ਨੇ ਕੰਜਰੀਆਂ ਦੇ ਨਾਚ ਵੀ ਕਰਵਾਉਣੇ ਔਰ ਦੂਸਰਾ ਵੀ ਕਰਵਾਉਣਾ, ਔਰ ਉਹਨਾਂ ਨੂੰ ਕੋਈ ਰੋਕ ਟੋਕ ਵਾਲਾ ਨਹੀਂ ਸੀ, ਕਿਉਂਕਿ ਅੰਗਰੇਜ਼ ਇਹ ਸਮਝਦੇ ਸੀ ਕਿ ਜਿੱਦਣ ਸਿੱਖ ਗੁਰਦੁਆਰਿਆਂ ਦੇ ਨਾਲ ਜੁੜਨਗੇ, ਇਹਨਾਂ ਦੇ ਵਿੱਚ ਜਿਹੜਾ ਰੈਵੋਲੂਸ਼ਨਰੀ ਪਾਰਟ ਹੈ, ਆਜ਼ਾਦੀ ਦਾ ਰੰਗ ਹੈ, ਉਹ ਚੜ੍ਹੇਗਾ। ਸੋ ਇਹ ਵਰਤਾਰਾ ਕਿਸ ਹੱਦ ਤੱਕ ਚਲਾ ਗਿਆ ਅਸੀਂ ਦੇਖ ਸਕਦੇ ਹਾਂ ਕਿ ਈਵਨ ਉਹਨਾਂ ਨੂੰ ਇਹ ਲੱਗਾ ਕਿ ਵੀ ਇਹ ਜੇ ਖਾਲਸਾਈ ਪੰਜ ਕਕਾਰੀ ਪਰੰਪਰਾ ਜਿਹੜੀ ਤੁਹਾਨੂੰ ਆਜ਼ਾਦੀ ਲਈ, ਇਸ ਨਾਲੋਂ ਇਹ ਮੂਰਤੀ ਪੂਜਾ ਜਿਹੀ ਕਰੀ ਜਾਣ, ਕੋਈ ਹੋਰ ਭਾਵੇਂ ਜੋ ਮਰਜ਼ੀ ਕਰਨ, ਇਸ ਪਾਸੇ ਨਾ ਆਉਣ। ਸੋ ਅਸੀਂ ਬਹੁਤ ਸਾਰੀਆਂ ਚੀਜ਼ਾਂ ਦੇਖਦੇ ਹਾਂ। ਜੇ ਅੱਜ ਵੀ ਇਹ ਕਿਹਾ ਜਾਂਦਾ ਕਿ ਦਰਬਾਰ ਸਾਹਿਬ ਦੇ ਅੰਦਰ ਜੀ ਜੈਕਾਰਾ ਜਾਂ ਨਗਾਰਾ ਨਹੀਂ ਹੈ, ਜਾਂ ਇਹ ਵੀ ਉਸ ਪੀਰੀਅਡ ਦਾ ਹੈ, ਇਹ ਵੀ ਰਾਜ ਕਰੇਗਾ ਖਾਲਸਾ ਨਾ ਪੜ੍ਹਿਆ ਜਾਏ, ਇਹ ਵੀ ਉਹਨਾਂ ਨੇ, ਕਿਉਂਕਿ ਉਸ ਦੇ ਨਾਲ ਇਹ ਵੀ ਤੁਕਾਂ ਸੀ, ਦਿੱਲੀ ਤਖਤ ਪਰ ਬਹਿੇਗੀ ਆਪ ਗੁਰੂ ਕੀ ਫੌਜ, ਛਤਰ ਝੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ। ਇਸ ਦੇ ਉੱਤੇ ਵੀ ਔਰ ਮੂਰਤੀਆਂ ਲਿਆ ਕੇ ਰੱਖਤੀਆਂ। ਪਰਿਕਰਮਾ ਦੇ ਵਿੱਚ ਕੋਈ ਹਨੂਮਾਨ ਦੀ ਕਥਾ ਕਰ ਰਿਹਾ, ਕੋਈ ਸਤ ਨਾਰਾਇਣ ਕਰ ਰਿਹਾ, ਕੋਈ ਹੋਰ ਦੇਵੀ ਬਿਠਾਤੀ, ਕੋਈ ਦੇਵੇ ਬਿਠਾਤੇ, ਔਰ ਇਹੀ ਕੰਮ। ਔਰ ਜਿਹੜੇ ਵੀ ਸਿੱਖਾਂ ਨੇ ਆਵਾਜ਼ ਉਠਾਈ, ਜੇ ਗਦਰ ਲਹਿਰ ਨਿਕਲੀ ਆਜ਼ਾਦੀ ਲਈ, ਤੇ ਇਹਨਾਂ ਨੇ ਫਤਵਾ ਕਰ ਦਿੱਤਾ ਕਿ ਬਈ ਇਹ ਤਾਂ ਸਿੱਖ ਹੀ ਨਹੀਂ ਹੈ। ਜੇ ਕਾਮਾਗਾਟਾ ਮਾਰੂ ਜਹਾਜ਼ ਵਾਪਸ ਗਿਆ ਔਰ ਬਜਬਜ ਘਾਟ ਦੇ ਕੰਢੇ ਤੇ ਜਿਹੜਾ ਕਲਕੱਤੇ ਦੇ ਵਿੱਚ ਜਿਹੜਾ ਉਹ ਉਹਨਾਂ ਤੇ ਗੋਲੀਆਂ ਚੱਲ ਕੇ ਕਿੰਨੇ ਸ਼ਹੀਦ ਹੋਏ, ਕਿੰਨੇ ਅਕਾਲ ਤਖਤ ਤੇ ਜਿਹੜੇ ਕਾਬਜ਼ ਪੁਜਾਰੀ ਸੀ, ਉਦੋਂ ਕੋਈ ਜਥੇਦਾਰ ਜਾਂ ਦੂਜਾ ਲਫ਼ਜ਼ ਇਹ ਬਾਅਦ 'ਚ ਆਇਆ, ਜਦੋਂ ਪਹਿਲੇ ਜਥੇ ਨੇ ਜਿਹੜਾ ਉਹਨੂੰ ਲਿਬਰੇਟ ਕਰਾਇਆ ਅਕਾਲ ਤਖਤ ਨੂੰ। ਔਰ ਉਦੋਂ ਜਿਹੜਾ ਉਹਨਾਂ ਨੇ ਇਹ ਕੱਢਤਾ ਫਰਮਾਨ ਜਿਹੜਾ ਕਿ ਵੀ ਪੁਜਾਰੀਆਂ ਨੇ ਕਿ ਵੀ ਇਹ ਤਾਂ ਜਿਹੜੇ ਨੇ ਸਿੱਖ ਹੀ ਨਹੀਂ ਨੇ। ਔਰ ਤੁਸੀਂ 1849-50 ਤੋਂ 1919 ਤੱਕ ਆ ਜਾਓ, ਆਲਮੋਸਟ 69 ਸਾਲ ਇਵੇਂ ਹੀ ਚੱਲਦਾ ਰਿਹਾ। ਔਰ ਗੁਰਦੁਆਰੇ ਬਿਲਕੁਲ ਜਿਹੜੇ ਨੇ ਪ੍ਰੋ ਗਵਰਨਮੈਂਟ ਅਦਾਰੇ, ਮਨਮਤ ਸਨਾਤਨੀ ਵਿੱਚ ਹੀ ਕੋਈ ਹੋਰ ਚੱਲ ਰਿਹਾ ਪੂਰਾ ਦੂਜਾ ਪਾਰਟ। ਲੇਕਿਨ ਜਿਹੜਾ ਪਹਿਲਾ ਝੰਜੋੜਨਾਪਨ ਹੋਇਆ ਜਦੋਂ ਜਲਿਆਂਵਾਲੇ ਬਾਗ ਦਾ ਸਾਕਾ ਜਿਹੜਾ ਉਹ 1919 ਦੇ ਵਿੱਚ ਵਾਪਰਦਾ 13 ਅਪ੍ਰੈਲ ਨੂੰ, ਤਾਂ ਉਸ ਤੋਂ ਅਗਲੇ ਦਿਨ ਉਹ ਬ੍ਰਿਗੇਡੀਅਰ ਜਿਹੜਾ ਡਾਇਰ, ਜਿਹਨੂੰ ਜਨਰਲ ਡਾਇਰ ਕਿਹਾ ਜਾਂਦਾ, ਉਹਨੂੰ ਅਕਾਲ ਤਖਤ ਤੇ ਸੱਦ ਕੇ ਸਰਬਰਾਹ, ਕਿਉਂਕਿ ਦਰਬਾਰ ਸਾਹਿਬ ਔਰ ਤਰਨਤਾਰਨ ਸਿੱਧਾ ਡਿਪਟੀ ਕਮਿਸ਼ਨਰ ਨੇ ਆਪਣੇ ਅੰਡਰ ਲੈ ਕੇ ਉੱਥੇ ਸਰਬਰਾਹ ਨਿਯੁਕਤ ਕੀਤੇ ਸੀ। ਸਰਬਰਾਹ ਜਿਹੜਾ ਅਰੂੜ ਸਿੰਘ ਹੈ ਉਹ ਸੱਦ ਕੇ ਡਾਇਰ ਨੂੰ ਸਿਰੋਂ ਪਾਓ ਦਿੰਦਾ। ਸੋ ਇਹਨੇ ਆਲਰੇਡੀ ਜਲਿਆਂਵਾਲੇ ਬਾਗ ਨੇ ਤਾਂ ਹਿਲਾਇਆ ਹੀ ਓਵਰਆਲ ਸਾਰਿਆਂ ਨੂੰ। ਲੇਕਿਨ ਸਿੱਖ ਨੁਕਤਾ ਨਿਗਾਹ ਤੋਂ ਜਾਂ ਗੁਰਦੁਆਰਿਆਂ ਦੀ ਲਿਬਰੇਸ਼ਨ ਦਾ ਆਧਾਰ ਜਿਹੜਾ ਹੈ ਇਹ ਪਾਰਟ ਬਣਦਾ। ਅਕਾਲੀ ਜਥੇ, ਅਕਾਲੀ ਦਲ ਪਹਿਲਾਂ ਹੋਣ ਚ ਆਉਂਦਾ, ਸ਼੍ਰੋਮਣੀ ਕਮੇਟੀ ਜਿਹੜਾ ਅਕਾਲ ਤਖਤ ਤੇ ਇੱਕ ਇਕੱਠ ਸੱਦਿਆ ਜਾਂਦਾ ਸਿੱਖ ਨੁਮਾਇੰਦਿਆਂ ਦਾ, ਤੇ ਸ਼੍ਰੋਮਣੀ ਕਮੇਟੀ ਫਾਰਮ ਕੀਤੀ ਜਾਂਦੀ ਹੈ। ਉਸ ਤੋਂ ਬਾਅਦ 'ਚ ਪਾਬੰਦੀ ਲਾ ਦਿੱਤੀ
ਔਰ 1924-25 ਦੇ ਵਿੱਚ ਫਿਰ ਦੁਬਾਰਾ ਸਰਕਾਰੀ ਐਕਟ ਰਾਹੀਂ ਸ਼੍ਰੋਮਣੀ ਕਮੇਟੀ ਹੋਂਦ ਚ ਆਉਂਦੀ। ਜੀ ਹੁਣ ਇਸ ਦੇ ਨਾਲ ਜਿਹੜਾ ਇੱਕਦਮ ਉਤਸ਼ਾਹ ਹੋਇਆ ਕਿ ਭਾਈ ਗੁਰਦੁਆਰੇ ਲਿਬਰੇਟ ਕਰਾਏ ਜਾਣ, ਔਰ ਅਸੀਂ ਦੇਖਦੇ ਹਾਂ ਕਿ ਵੀ ਪਹਿਲਾਂ ਜਿਹੜੇ ਬਾਬੇ ਦੀ ਬੇਰ ਸਿਆਲਕੋਟ ਦਾ ਗੁਰਦੁਆਰਾ 5 ਅਕਤੂਬਰ 1920 ਨੂੰ ਜਿਹੜਾ ਹੈ ਉਹ ਲਿਬਰੇਟ ਕਰਾਇਆ ਜਾਂਦਾ ਬਾਬਾ ਖੜਕ ਸਿੰਘ ਰਾਹੀਂ, ਕਿਉਂਕਿ ਉਹ ਸਿਆਲਕੋਟ ਦੇ ਰਹਿਣ ਵਾਲੇ ਸੀ। ਬਾਬੇ ਦੀ ਬੇਰ ਸਿਆਲਕੋਟ ਅੱਜ ਵੀ ਉਹਨੂੰ ਹੁਣ ਪ੍ਰੀਜ਼ਰਵ ਜਿਹੜਾ ਉੱਥੇ ਪ੍ਰਕਾਸ਼ ਵੀ ਹੁੰਦਾ ਹੈ ਔਰ ਰੈਨੋਵੇਟ ਹੋ ਕੇ ਸੰਗਤਾਂ ਦੇ ਦਰਸ਼ਨਾਂ ਲਈ ਖੁੱਲ੍ਹਾ ਜੀ। ਇਹ ਫਿਰ ਇੱਕ ਮੁਹਿੰਮ ਚੱਲਦੀ ਹੈ ਤਰਨਤਾਰਨ ਸਾਹਿਬ ਦੀ ਦੂਜੀ। ਔਰ ਮਹੰਤ ਨਰੈਣੂ ਜਿਹੜਾ ਉਹਦਾ ਨਾਂ ਨਰੈਣ ਦਾਸ ਸੀ, ਅਸੀਂ ਜਿਹੜਾ ਇਸ ਕਿਸਮ ਦੇ ਦੁਸ਼ਟ ਨੂੰ ਜਿਹੜਾ ਹੈ ਉਹ ਨਰੈਣੂ ਦੇ ਨਾਂ ਨਾਲ ਹੀ ਸਾਡਾ ਇਤਿਹਾਸ ਯਾਦ ਕਰਦਾ। ਉਸ ਨੇ ਉਸ ਦੀਆਂ ਜਿਹੜੀਆਂ ਬਦ ਅਖਲਾਕੀਆਂ ਨੇ ਉਹ ਸਿਖਰਾਂ ਤੇ ਸੀ। ਖਬਰਾਂ ਆ ਰਹੀਆਂ ਸੀ ਇੱਕ ਸਿੰਧੀ ਹਿੰਦੂ ਰਿਟਾਇਰਮੈਂਟ ਤੋਂ ਬਾਅਦ ਆਪਣੇ ਪਰਿਵਾਰ ਨਾਲ, ਜਿਨ੍ਹਾਂ 'ਚ 13 ਸਾਲ ਦੀ ਬੱਚੀ ਵੀ ਸੀ, ਉਹ ਦਰਸ਼ਨਾਂ ਨੂੰ ਆਇਆ, ਰਾਤ ਰਿਹਾ ਔਰ ਉਸ ਬੱਚੀ ਦੇ ਨਾਲ ਮਹੰਤ ਦੇ ਚੇਲਿਆਂ ਨੇ ਜਿਹੜਾ ਬਦਕਾਰੀ ਕੀਤੀ। ਇਸੇ ਤਰ੍ਹਾਂ ਜੜ੍ਹਾਂ ਵਾਲੇ ਤੋਂ 6 ਬੀਬੀਆਂ ਪੂਰਨਮਾਸ਼ੀ ਦੇ ਮੌਕੇ ਦੇ ਦਰਸ਼ਨਾਂ ਲਈ ਆਈਆਂ। ਹਨੇਰਾ ਹੋ ਗਿਆ, ਉਦੋਂ ਵੀ ਜੋ ਬੱਸਾਂ ਜਾਂ ਟ੍ਰੇਨਾਂ ਤਾਂ ਉਸ ਕਿਸਮ ਦੀਆਂ ਨਹੀਂ ਸੀ, ਉਹਨਾਂ ਦੇ ਨਾਲ ਬਦਫੈਲੀ ਕੀਤੀ ਗਈ। ਹੁਣ ਇਹ ਖਬਰਾਂ ਪਹੁੰਚ ਰਹੀਆਂ ਸੀ ਔਰ ਇੱਧਰ ਪੂਰਾ ਜੋਸ਼ ਸੀ ਪੰਥ ਦੇ ਵਿੱਚ। ਔਰ ਇਹ ਫੈਸਲਾ ਹੋਇਆ ਕਿ 4, 5, 6 ਮਾਰਚ 1921 ਨੂੰ ਨਨਕਾਣਾ ਸਾਹਿਬ ਦੇ ਵਿੱਚ ਇੱਕ ਪੰਥ ਦਾ ਇਕੱਠ ਰੱਖਿਆ ਜਾਏ ਔਰ ਨਰੈਣੂ ਨੂੰ ਸੱਦ ਕੇ ਉਸ ਨੂੰ ਜਿਹੜਾ ਤਾੜਨਾ ਕੀਤੀ ਜਾਏ ਕਿ ਉਹ ਇਹ ਸਾਰੇ ਤੋਂ ਹਟੇ ਪਾਸੇ। ਔਰ ਦੂਜੇ ਹੁਣ ਨਰੈਣੂ, ਕਿਉਂਕਿ ਅੰਗਰੇਜ਼ੀ ਹਕੂਮਤ ਸਮਝਦੀ ਸੀ ਵੀ ਜਿਹੜੇ ਸਿੱਖ ਗੁਰਦੁਆਰੇ ਆਜ਼ਾਦ ਕਰਾ ਲੈਣਗੇ ਉਹ ਫਿਰ ਬਾਗੀ ਨੇ, ਉਹ ਉਹਨਾਂ ਨੇ ਟਿਕ ਕੇ ਨਹੀਂ ਬਹਿਣਾ ਹੈ। ਔਰ ਉਹਨਾਂ ਨੇ ਪੂਰੀ ਜਿਹੜਾ ਮਿਸਟਰ ਕੰਗ ਕੇ ਕੌਣ ਡਿਪਟੀ ਕਮਿਸ਼ਨਰ ਸੀ ਔਰ ਦੂਸਰੇ ਉਹ ਸਾਰੇ ਮਹੰਤ ਨਰੈਣੂ ਨਾਲ ਰਲੇ ਹੋਏ ਸੀ। ਮਹੰਤ ਨਰੈਣੂ ਨੇ ਬਹੁਤ ਸਾਰੇ ਗੁੰਡੇ ਇਕੱਠੇ ਕੀਤੇ, ਹਾਇਰ ਕੀਤੇ, ਬਹੁਤ ਸਾਰੀਆਂ ਬੰਦੂਕਾਂ, ਤਲਵਾਰਾਂ, ਗੰਡਾਸੀਆਂ, ਮਿੱਟੀ ਦੇ ਤੇਲ ਦੇ ਪੀਪੇ, ਉਹ ਜਿਹੜਾ ਉਹਨੇ ਕੀਤੇ ਵੀ ਇਹ ਜਦੋਂ 4, 5, 6 ਨੂੰ ਇੱਥੇ ਆਉਣਗੇ ਸਾਰੇ ਬੰਦ ਕਰਕੇ ਸਾਰੇ ਸੁਧਾਰਕਾਂ ਦਾ ਜਾਂ ਜਿੰਨੇ ਇਹਨਾਂ ਦਾ ਇੱਕੋ ਵਾਰੀ ਜਿਹੜਾ ਉਹ ਫਾਹ ਵੱਢਿਆ ਜਾਏ। ਹੁਣ ਜਿਹੜੇ ਲੋਕਲ ਸਿੰਘ ਸਨ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਲਛਮਣ ਸਿੰਘ ਧਾਰੋਵਾਲੀ, ਜਥੇਦਾਰ ਕਰਤਾਰ ਸਿੰਘ ਝੱਬਰ ਜਿਹੜੇ ਇਸ ਬਾਰ ਦੇ ਇਲਾਕੇ 'ਚ ਰਹਿਣ ਵਾਲੇ ਔਰ ਦੂਸਰੇ ਸਾਰੇ ਸੀ, ਉਹਨਾਂ ਨੂੰ ਲੱਗਿਆ ਵੀ ਇਹ ਤਾਂ ਪੰਥ ਦਾ ਬਹੁਤ ਨੁਕਸਾਨ ਕਰਨਗੇ। ਉਹਨਾਂ ਨੇ ਕਿਹਾ ਵੀ ਪਹਿਲਾਂ ਹੀ ਅਸੀਂ ਜਾ ਕੇ ਇਹਨੂੰ ਮਹੰਤ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕਰਦੇ ਹਾਂ ਔਰ ਅਸੀਂ ਜਿਹੜਾ ਹੈ ਉਹ ਜਥੇ ਲੈ ਕੇ ਦਰਸ਼ਨਾਂ ਨੂੰ ਜਾਂਦੇ ਹਾਂ। 3 ਜਥੇ ਅੱਡ-ਅੱਡ ਥਾਵਾਂ ਤੋਂ ਤੁਰ ਪਏ। ਅੰਮ੍ਰਿਤਸਰ ਪਤਾ ਲੱਗਾ ਸ਼੍ਰੋਮਣੀ ਕਮੇਟੀ ਜਿਹੜਾ ਮਾਸਤਾਰਾ ਸਿੰਘ ਔਰ ਜਿਹੜੇ ਦੂਸਰੇ ਉਸ ਵੇਲੇ ਉਹਨਾਂ ਨੇ ਮੈਸੇਜ ਭੇਜੇ ਕਿ ਵੀ ਨਾ ਵੀ ਉਹ ਸਾਡੇ ਕੋਲ ਖਬਰਾਂ ਨੇ ਵੀ ਉਹ ਬਹੁਤ ਉਹਨੇ ਕਤਲੇਆਮ ਕਰਨਾ ਤੇ ਤੁਸੀਂ ਰੁਕ ਜਾਓ। ਪੰਥ 2 ਜਥੇ ਤਾਂ ਰੋਕ ਲਏ ਗਏ, ਪਰ ਭਾਈ ਲਛਮਣ ਸਿੰਘ ਧਾਰੋਵਾਲੀ ਇਹ ਜਥਾ ਜਿੱਥੋਂ ਤੁਰਿਆ ਆਲਮੋਸਟ ਗਿਣਤੀ ਜਿਹੜੀ ਹੈ 130 ਦੇ ਨੇੜੇ ਤੇੜੇ ਦੱਸੀ ਜਾਂਦੀ ਹੈ। ਬੀਬੀਆਂ ਨੂੰ ਉਹਨਾਂ ਨੇ ਨਹੀਂ ਜਾਣ ਦਿੱਤਾ ਔਰ ਉਹਨਾਂ ਨੇ ਇਹ ਉਦੋਂ ਤੱਕ ਅਰਦਾਸ ਕਰਕੇ ਜਥਾ ਤੁਰ ਪਿਆ ਹੋਇਆ ਸੀ। ਔਰ ਜਿਵੇਂ ਹਿਸਟੋਰੀਕਲੀ ਇਹ ਆਂਦਾ ਹੈ ਵੀ ਜਦੋਂ ਉਹ ਜਥਾ ਜਿਨ੍ਹਾਂ ਨੂੰ ਇਹ ਰੋਕਣਾ ਸੀ ਉਹ ਰੋਕਣ ਲਈ ਪਹੁੰਚੇ ਤੇ ਉਹਨਾਂ ਨੇ ਕਿਹਾ ਦੇਖੋ ਅਸੀਂ ਤਾਂ ਹੁਣ ਅਰਦਾਸ ਕੀਤੀ ਹੈ, ਅਸੀਂ ਦੀਦਾਰ ਕਰਕੇ ਸਵੇਰੇ ਤੇ ਅਸੀਂ ਵਾਪਸ ਜਿਹੜਾ ਪਰਤ ਆਵਾਂਗੇ। ਪਰ ਜਿਉਂ ਹੀ, ਕਿਉਂਕਿ ਇਹ 20 ਮਾਰਚ ਦਾ ਹੀ ਦਿਨ ਹੈ, ਕਿਉਂਕਿ ਹਾਲਾਂ ਸਾਕਾ ਨਨਕਾਣਾ ਸਾਹਿਬ 21 ਮਾਰਚ ਨਾਲ ਜੋੜਿਆ ਗਿਆ, ਜਿਉਂ ਹੀ ਉਹ ਅੰਦਰ ਜਿਹੜੇ ਨੇ ਨਨਕਾਣਾ ਸਾਹਿਬ ਦੇ ਮੁੱਖ ਗੇਟ ਤੇ ਦਰਸ਼ਨ ਕਰਨ ਦੇ ਲਈ ਜਥਾ ਅੰਦਰ ਦਾਖਲ ਹੋਇਆ, ਨਰੈਣੂ ਨੇ ਮੁੱਖ ਦੁਆਰ ਬੰਦ ਕਰ ਦਿੱਤਾ ਔਰ ਅੰਦਰ ਜਿਹੜਾ ਉਹ ਪਾਠ ਕਰਕੇ ਆਸਾ ਦੀ ਵਾਰ ਦਾ ਕੀਰਤਨ ਚੱਲ ਰਿਹਾ ਸੀ। ਉਹਨਾਂ ਨੇ ਗੋਲੀਆਂ ਦੀ, ਤਲਵਾਰਾਂ ਨਾਲ, ਬਰਛੀਆਂ ਨਾਲ ਵੱਢਣੇ ਸ਼ੁਰੂ ਕਰਤੇ। ਭਾਈ ਲਛਮਣ ਸਿੰਘ ਧਾਰੋਵਾਲੀ ਜਿਹੜੇ ਨੇ ਉਹ ਮਹਾਰਾਜ ਦੀ ਤਾਬਿਆ ਸਨ, ਉਹਨਾਂ ਨੂੰ ਅੱਧ ਜਿਹੜਾ ਮੋਇਆ ਕਰਕੇ ਜਿਉਂਦਿਆਂ ਪੁੱਠਾ ਲਟਕਾ ਕੇ ਜੰਡ ਦੇ ਨਾਲ ਜਿਹੜਾ ਉਹ ਅੱਗ ਲਾ ਕੇ ਸ਼ਹੀਦ ਕੀਤਾ ਗਿਆ। ਅੱਜ ਵੀ ਉਹ ਜੰਡ ਕਾਇਮ ਹੈ ਔਰ ਉਸ ਨੂੰ ਜਿਹੜਾ ਹੈ ਉਹ ਇੱਕ ਹਿਸਟੋਰੀਕਲੀ ਸੋ ਆਲਮੋਸਟ ਈਵਨ ਇੱਕ 2 ਸਾਲ ਦਾ ਬੱਚਾ ਜਿਹੜਾ ਜ਼ਿੱਦ ਕਰਕੇ ਆਪਣੇ ਪਿਓ ਦੇ ਨਾਲ ਚਲਾ ਗਿਆ, ਉਹ ਅਲਮਾਰੀ ਦੇ ਪਿੱਛੇ ਲੁਕਿਆ ਹੋਇਆ ਸੀ ਤੇ ਜਿਉਂ ਹੀ ਉਹਦੀ ਉਹਨੂੰ ਵੀ ਉਹਨਾਂ ਨੇ ਅੱਗ ਦੇ ਵਿੱਚ ਜਿਹੜਾ ਸੁੱਟ ਕੇ। ਸੋ ਇਹ ਇੱਕ ਇਸ ਕਿਸਮ ਦਾ ਦਰਦਨਾਕ ਵਾਕਿਆ ਸੀ ਕਿ ਉਸ ਸ਼ਾਮ ਤੱਕ ਜਦੋਂ ਤੱਕ ਇਹ ਸਾਰਾ ਸਾਕਾ ਵਾਪਰਦਾ ਹੈ, ਜਿਹੜਾ ਟ੍ਰੇਨ ਸਟੇਸ਼ਨ ਵਾਲੇ ਸੀ ਜਾਂ ਦੂਜੇ, ਉਹਨਾਂ ਨੇ ਪੰਥ ਤੱਕ ਖਬਰਾਂ ਪਹੁੰਚਾਈਆਂ। 21 ਦੀ ਸਵੇਰ ਤੱਕ ਜਿਹੜਾ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਲੋਕਲ ਵੀ ਔਰ ਟ੍ਰੇਨਾਂ ਰਾਹੀਂ ਵੀ ਔਰ ਪਹੁੰਚੀਆਂ। ਔਰ ਮੈਨੂੰ ਜਦੋਂ ਮੈਂ ਇਸ ਵਾਕਿਆ ਨੂੰ, ਸਾਕੇ ਨੂੰ ਦੁਹਰਾ ਰਿਹਾ ਤੇ ਜੋਤ ਸਿੰਘ ਜਿਹੜੇ ਬਾਅਦ 'ਚ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਣੇ, ਪ੍ਰਿੰਸੀਪਲ ਵੀ ਬਣੇ ਖਾਲਸਾ ਕਾਲਜ ਦੇ,
ਵਿਰਾਗ ਸੀ। ਇਹ ਜਿਹੜਾ ਕਾਲੀਆਂ ਪੱਗਾਂ ਜਾਂ ਕਾਲੀਆਂ ਚੁੰਨੀਆਂ ਦਾ ਸਿੱਖੀ ਦੇ ਵਿੱਚ ਚਲਨ ਹੋਇਆ ਸਿੱਖਾਂ 'ਚ, ਇਹ ਸਾਕਾ ਨਨਕਾਣਾ ਸਾਹਿਬ ਤੋਂ ਬਾਅਦ ਹੋਇਆ। ਇੱਕ ਪ੍ਰੋਟੈਸਟ ਵਜੋਂ 4 ਚੁਫੇਰੇ ਫੌਜ ਦੇ ਵਿੱਚ ਵੀ ਫੌਜੀਆਂ ਨੇ ਕਾਲੀਆਂ ਦਸਤਾਰਾਂ ਸਜਾ ਰਹੀਆਂ। ਔਰ ਜਿਹੜੇ ਲਫ਼ਜ਼ ਜੋਤ ਸਿੰਘ ਹੋਰਾਂ ਨੇ ਕਹੇ ਉਸ ਇਕੱਠ 'ਚ, ਕਿਉਂਕਿ 4 ਚੁਫੇਰੇ ਮਾਸ ਦੇ ਲੋਥੜੇ ਫੈਲੇ ਹੋਏ ਸੀ, ਉਹ ਸਾਰਾ ਇਕੱਠੇ ਕੀਤੇ ਗਏ ਅੰਗੀਠਾ ਸਾਂਝਾ ਬਣਾ ਕੇ, ਕਿਉਂਕਿ ਬਹੁਤ ਸਾਰੇ ਤਾਂ ਉਹਨਾਂ ਨੇ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤੇ ਸੀ, ਪਰ ਜੋ ਅੰਗ ਵੀ ਕਿਤੇ ਮਿਲੇ ਤੇ ਉਹਨਾਂ ਨੇ ਜੋਤ ਸਿੰਘ ਹੋਰਾਂ ਨੇ ਐਡਰੈਸ ਕਰਦਿਆਂ ਕਿਹਾ ਕਿ ਮਹੰਤ ਨਰੈਣੂ ਦੇ ਕਾਲੇ ਕਾਰਨਾਮਿਆਂ ਨੇ ਇਸ ਧਰਤੀ ਨੂੰ ਇੰਨਾ ਅਪਵਿੱਤਰ ਕਰ ਦਿੱਤਾ ਸੀ ਕਿ ਉਹਨੂੰ ਧੋਣ ਦੇ ਲਈ ਇਸ ਕਿਸਮ ਦੇ ਬਹਾਦਰ ਔਰ ਸਚਿਆਰੇ ਸਿੱਖਾਂ ਦਾ ਲਹੂ ਹੀ ਇਹਨਾਂ ਦੇ ਪਾਪ ਜਿਹੜਾ ਉਹ ਧੋ ਸਕਦਾ ਸੀ। ਸੋ ਸਾਕਾ ਨਨਕਾਣਾ ਸਾਹਿਬ ਗੁਰਦੁਆਰਾ ਸੁਧਾਰ ਲਹਿਰ ਦਾ ਉਹ ਵਾਕਿਆ ਬਣਿਆ ਜਿਹਨੇ ਫਿਰ ਕੋਈ ਸਾਹਮਣੇ ਅੜਨ ਨਹੀਂ ਦਿੱਤਾ ਸਿੱਖਾਂ ਨੇ। ਔਰ ਇਸ ਵਾਕਿਆ ਨੂੰ ਜਦੋਂ ਅਸੀਂ ਦੇਖਦੇ, ਬੇਸ਼ੱਕ ਗਾਂਧੀ ਵੀ ਪਹੁੰਚ ਗਿਆ ਕੁਝ ਦਿਨਾਂ ਬਾਅਦ, ਉਹ ਕਹਿਣ ਲੱਗਿਆ ਜੀ ਕੀ ਲੋੜ ਹੈ ਮੰਤਾਂ ਤੋਂ ਲੈਣ ਦੀ, ਇਹ ਵੀ ਸਨਾਤਨੀ ਮਜ਼ਹਬ ਜਾਂ ਦੂਜਾ ਹੈ। ਲੇਕਿਨ ਫਿਰ ਇਹ ਸੀ ਕਿ ਵੀ ਹੁਣ ਇਹਨਾਂ ਤੋਂ ਗੁਰਦੁਆਰੇ ਲੈਣੇ ਨੇ, ਔਰ ਚਾਬੀਆਂ ਦਾ ਮੋਰਚਾ ਦੂਸਰੇ ਉਹ ਸਾਰੇ ਆਪਣੀ ਥਾਂ ਤੇ ਚੱਲ ਹੀ ਰਹੇ ਸੀ। ਫਿਰ ਅਸੀਂ ਉਹਦਾ ਜਿਹੜਾ ਜੇ ਅੱਜ 104 ਸਾਲ ਬਾਅਦ ਅਸੀਂ ਗੱਲ ਕਰ ਰਹੇ ਹਾਂ ਵੀ ਸ਼੍ਰੋਮਣੀ ਕਮੇਟੀ ਔਰ ਦੂਜੀ ਉਹ ਹੋਂਦ ਦੇ ਵਿੱਚ ਆਉਂਦੀ ਹੈ, ਔਰ ਕਾਂਗਰਸ ਨੂੰ ਔਰ ਉਹ ਗਾਂਧੀ ਚਾਬੀਆਂ ਦੇ ਮੋਰਚੇ ਤੋਂ ਬਾਅਦ ਜਿਹੜਾ ਉਹ ਗਾਂਧੀ ਦੀ ਟੈਲੀਗ੍ਰਾਮ ਸੀ ਕਿ ਜੀ ਤੁਸੀਂ ਗੁਰਦੁਆਰਾ ਜਿਹੜੀ ਹੈ ਫਸਟ ਬੈਟਲ ਆਫ ਇੰਡੀਪੈਂਡੈਂਸ ਜਿੱਤ ਲਈ ਹੈ, ਹੁਣ ਤੁਸੀਂ ਭਾਰਤ ਨੂੰ ਆਜ਼ਾਦ ਕਰਵਾਓ। ਸੋ ਉਹ ਜਿਹੜੀ ਸਾਡੀ ਰਿਵਾਈਵਲ ਸੀ ਸਿੱਖੀ ਦੀ, ਸਿੱਖ ਵੈਲਿਊਜ਼ ਦੀ, ਆਪਣੇ ਪੋਲੀਟੀਕਲ ਰਾਈਟਸ ਦੀ, ਔਰ ਜਿਵੇਂ ਅਕਾਲੀ ਲਫ਼ਜ਼ ਇੰਨਾ ਸਤਿਕਾਰਤ ਬਣਿਆ ਕਿਉਂਕਿ ਉਹ ਜਿਹੜੇ ਨੇ ਉਹ ਝੁਕਣ ਵਾਲੇ ਨਹੀਂ ਸੀ, ਆਚਰਨਵਾਨ ਸਨ, ਬਾਣੀ ਪੜ੍ਹਨ ਵਾਲੇ ਸੀ, ਮੋਢੇ ਤੇ ਕਸ਼ਹਿਰਾ ਪਰਨਾ ਰੱਖ ਕੇ ਤੁਰੇ ਹੋਏ ਨੇ ਮੋਰਚਿਆਂ 'ਚ ਗ੍ਰਿਫਤਾਰੀਆਂ ਦੇਣ ਲਈ, ਜੇਲ੍ਹਾਂ ਭਰਨ ਲਈ। ਅਸੀਂ ਦੇਖਦੇ ਹਾਂ ਕਿ ਵੀ ਗੁਰੂ ਕੇ ਬਾਗ ਦਾ ਮੋਰਚਾ ਉਸ ਤੋਂ ਬਾਅਦ ਲੱਗਦਾ ਹੈ, ਜੈਤੋ ਦਾ ਮੋਰਚਾ ਲੱਗਦਾ ਹੈ। ਔਰ ਇਹ 1925 'ਚ ਜਦੋਂ ਫਿਰ ਗਜ਼ਟ ਰਾਹੀਂ ਇਸ ਸ਼੍ਰੋਮਣੀ ਕਮੇਟੀ ਨੂੰ ਰੈਕਗਨਾਈਜ਼ ਕਰ ਲਿਆ ਜਾਂਦਾ ਹੈ, ਤੇ ਅਸੀਂ ਇਹ ਦੇਖਦੇ ਹਾਂ ਕਿ ਹੁਣ ਜੇ 105 ਸਾਲ ਬਾਅਦ ਅਸੀਂ ਆਲਮੋਸਟ ਦੇਖੀਏ ਕਿ ਅੱਜ ਅਗੇਨ ਹੁਣ ਉਸ ਤੋਂ ਪਹਿਲਾਂ ਵੀ 1849 ਤੋਂ 1920 ਤੱਕ ਸਿੱਖੀ ਨੂੰ ਮਿਲਗੋਬਾ ਬਣਾ ਕੇ ਸਨਾਤਨੀ, ਕੋਈ ਸ਼ਰਧਾ ਰਾਮ ਫਲੋਰੀ ਆ ਗਿਆ, ਕੋਈ ਦੇਵ ਸਮਾਜ ਆ ਗਿਆ, ਕੋਈ ਬ੍ਰਹਮੋ ਸਮਾਜ ਆ ਗਿਆ, ਕੋਈ ਆਰੀਆ ਸਮਾਜ ਆ ਗਿਆ। ਜਿਸ ਕਿਸਮ ਦਾ ਭੰਬਲ ਭੂਸਾ ਸਿੱਖਾਂ 'ਚ ਪਾਇਆ ਹੋਇਆ ਸੀ, ਗੁਰਦੁਆਰਾ ਸੁਧਾਰ ਲਹਿਰ ਤੋਂ ਬਾਅਦ 5 ਕਕਾਰੀ ਖਾਲਸਾ ਵਾਰਸ ਬਣਿਆ। ਖਾਲਸਾਈ ਇਤਿਹਾਸ ਦਾ ਇੱਕ ਆਪਣੇ ਆਪ ਦੇ ਵਿੱਚ ਚੇਤਨਤਾ, ਅੰਮ੍ਰਿਤ ਛਕਣਾ, ਬਿਲਕੁਲ ਮੂਰਤੀ ਪੂਜਾ ਤੋਂ ਦੂਰ ਜਾ, ਜਿੰਨੇ ਵੀ ਸਨਾਤਨੀ ਹਿੰਦੂ ਕਰਮ ਸ਼ਰਾਧ ਤੇ ਦੂਜੇ ਤੇ ਤੀਜੇ ਜੋ ਵਾੜੇ ਹੋਏ ਸੀ, ਮੂਰਤੀਆਂ ਮਾਰਤੀਆਂ ਤਾਂ ਪਹਿਲਾਂ ਹੀ ਚੁੱਕੀਆਂ ਗਈਆਂ ਸੀ, ਉਹ ਸਾਰੇ ਚੋਂ ਨਿਵੇਕਲੇਪਨ ਦੇ ਨਾਲ ਸਿੱਖ ਨਿਕਲੇ। ਔਰ ਉਹ ਅਸੀਂ ਦੇਖਦੇ ਹਾਂ ਵੱਖਰੀ ਕਹਾਣੀ ਹੈ ਕਿ ਪੋਲੀਟੀਕਲੀ ਅਸੀਂ ਕਾਂਗਰਸ ਦੇ ਟਰੈਪ 'ਚ ਫਸੇ ਔਰ ਆਪਣੀ ਆਈਡੈਂਟਿਟੀ ਦੇ ਨਾਲ ਆਪਣੀ ਕੌਮੀ ਆਜ਼ਾਦੀ ਦੀ ਗੱਲ ਨਹੀਂ ਕਰ ਸਕੇ। ਪਰ ਅੱਜ ਫੁੱਲ ਸਰਕਲ ਅਸੀਂ ਘੁੰਮ ਕੇ ਦੇਖਦੇ ਹਾਂ। ਅੱਜ ਤੁਸੀਂ ਨਜ਼ਰ ਮਾਰੋ ਤਖਤ ਹਜ਼ੂਰ ਸਾਹਿਬ ਦੀ ਮੈਨੇਜਮੈਂਟ, ਪਟਨਾ ਸਾਹਿਬ ਦੀ ਮੈਨੇਜਮੈਂਟ, ਜੰਮੂ ਕਸ਼ਮੀਰ ਗੁਰਦੁਆਰਾ ਬੋਰਡ, ਦਿੱਲੀ ਗੁਰਦੁਆਰਾ ਕਮੇਟੀ, ਹਰਿਆਣਾ ਗੁਰਦੁਆਰਾ ਕਮੇਟੀ ਤੇ ਸ਼੍ਰੋਮਣੀ ਕਮੇਟੀ ਦਾ ਹਾਲ ਜੋ 2 ਦਸੰਬਰ ਤੋਂ ਬਾਅਦ ਚੱਲ ਰਿਹਾ। ਹੁਣ ਵੀ ਆ ਜਿਹੜਾ 2 ਦਿਨ ਪਹਿਲਾਂ ਦਿੱਲੀ ਦੇ ਵਿੱਚ ਇੱਕ ਇਕੱਠ ਕੀਤਾ ਮਨਜਿੰਦਰ ਸਿਰਸੇ ਤੇ ਕੰਪਨੀ ਨੇ, ਜਿਹੜਾ ਬੀਜੇਪੀ ਦਾ MLA ਜਿੱਤਿਆ, ਹੁਣ ਮਿਨਿਸਟਰ ਵੀ ਬਣਾ ਦਿੱਤਾ ਉਹਨੇ, ਰੇਖਾ ਕੇ ਕੀ ਇਹ ਨਾਂ ਜਿਹੜੀ ਚੀਫ ਮਿਨਿਸਟਰ ਬਣਾਈ ਹੈ। ਯਾਨੀ ਦਿੱਲੀ ਕਮੇਟੀ ਦੇ ਉੱਤੇ ਪੂਰਾ ਕੰਟਰੋਲ। ਔਰ ਇਹ ਸਾਰਾ ਜਦੋਂ ਅਸੀਂ ਦੇਖਦੇ ਹਾਂ, ਔਰ ਉਹੀ ਰਸਮਾਂ, ਕੋਈ ਕੁੰਭ ਨਹਾਉਣ ਦੇ ਨਾਂ ਥੱਲੇ, ਕੋਈ ਸਰਾਧਾਂ ਦੇ ਨਾਂ ਥੱਲੇ, ਕੋਈ ਅੱਜ ਤੁਸੀਂ ਬਹੁਤ ਸਾਰੀਆਂ ਬ੍ਰਹਿਮਨਿਕਲ ਉਹ ਪ੍ਰੈਕਟਿਸਿਸ ਜਿਹੜੀਆਂ ਕਥਾ ਕਹਾਣੀਆਂ, ਉਹੀ ਜੋ 1920 ਤੋਂ ਪਹਿਲਾਂ ਸੀ। ਸੋ ਜੇ ਮੈਨੂੰ ਕੋਈ ਪੁੱਛੇ ਕਿ ਵੀ ਅਸੀਂ ਕਿੱਥੇ ਜਾ ਕੇ ਖੜੇ ਹਾਂ, ਬੈਸਟ ਪੀਰੀਅਡ ਜਦੋਂ ਅਸੀਂ ਸਿੱਖੀ ਦਾ ਦੇਖਦੇ ਹਾਂ, ਇਹ ਠੀਕ ਹੈ ਕਿ ਸਿੱਖ ਰਾਜ ਦੇ ਮਹਾਰਾਜਾ ਰਣਜੀਤ ਸਿੰਘ ਦੇ ਅਖੀਰਲੇ ਵਰ੍ਹਿਆਂ ਦੇ ਵਿੱਚ ਵੀ ਬ੍ਰਾਹਮਣਿਕਲ ਇਨਫਲੂਐਂਸ ਆ ਗਿਆ ਸੀ, ਕਿਉਂਕਿ ਪੋਲੀਟੀਕਲ ਪਾਵਰ 'ਚ ਵੀ ਡੋਗਰੇ ਔਰ ਮਿਸਰ ਆ ਵੜੇ ਸੀ। ਪਰ ਅੱਜ ਜਿਹੜਾ ਚੈਲੰਜ ਹੈ ਉਹ ਉਸ ਤੋਂ ਵੀ ਵਰਸਟ ਹੈ, ਕਿਉਂਕਿ ਅੰਗਰੇਜ਼ਾਂ ਦਾ ਇੰਨਾ ਕੁ ਕੰਸਰਨ ਸੀ ਕਿ ਸਿੱਖਾਂ 'ਚ ਪੋਲੀਟੀਕਲ ਰਿਬੈਲੀਅਨ ਨਾ ਨਿਕਲੇ, ਇਹ ਲਾਇਲ ਬਣ ਕੇ ਰਹਿਣ, ਫੌਜ ਦੇ ਵਿੱਚ ਵੀ ਮਾਰ ਰਹੇ ਨੇ, ਜ਼ਮੀਨਾਂ ਵੀ ਬੜੀਆਂ ਆਬਾਦ ਕੀਤੀਆਂ ਨੇ। ਇਸ ਲਈ ਜੇ ਅੰਗਰੇਜ਼ਾਂ ਨੇ ਗੁਰਦੁਆਰਾ ਐਕਟ ਬਣਾ ਕੇ ਫਿਰ ਇੰਟਰਫੇਰੈਂਸ ਨਹੀਂ, ਐਕਟ ਤਾਂ ਉਹਨਾਂ ਨੇ ਇਸ ਢੰਗ ਨਾਲ ਹੀ ਬਣਾਇਆ ਕਿ ਉਹ ਹਕੂਮਤ ਦੇ ਕੰਟਰੋਲ 'ਚ ਹੀ
ਕਿਤੇ ਨਾ ਕਿਤੇ ਚੋਣਾਂ ਕਦੋਂ ਕਰਵਾਉਣੀਆਂ ਨੇ ਕੀ ਹੈ, ਪਰ ਉਹਨਾਂ ਨੇ ਡਾਇਰੈਕਟ ਦਖਲ ਅੰਦਾਜ਼ੀ ਉਸ ਕਿਸਮ ਦੀ ਨਹੀਂ। ਉਹਨਾਂ ਨੂੰ ਸੀ ਕਿ ਵੀ ਹੁਣ ਇਹਨਾਂ ਨੂੰ ਆਰੇ ਲਾ ਦਿੱਤਾ ਹੈ। ਔਰ ਅੱਜ ਜਿਨ੍ਹਾਂ ਦੇ ਨਾਲ ਸਾਡਾ ਵਾਹ ਹੈ ਉਹਨਾਂ ਦੇ ਸਾਹਮਣੇ ਤਾਂ ਉਹਨਾਂ ਨੂੰ ਤਾਂ ਇਹ ਨਜ਼ਰ ਆ ਰਿਹਾ ਹੈ ਵੀ ਜਿਹੜੀ ਖਾਲਿਸਤਾਨ ਦੀ ਲੜਾਈ ਜਿਹੜੀ 40 ਸਾਲ ਤੋਂ ਸਿੱਖ ਲੜ ਰਹੇ ਨੇ, ਜੇ ਪੰਜਾਬ ਦੀ ਧਰਤੀ 'ਤੇ ਜਾਂ ਜਿੱਥੇ ਜਿੱਥੇ ਸਿੱਖ ਭਾਰਤ 'ਚ ਵਸਦਾ ਹੈ, ਗੁਰਦੁਆਰਿਆਂ ਦੇ ਨਾਲ ਇਕੱਲੀ ਇਹਨਾਂ ਦੀ ਜਾਇਦਾਦਾਂ ਦੇ ਉੱਤੇ ਅੱਖ ਨਹੀਂ ਹੈ ਜਿਹੜਾ ਕਿ ਉਹ ਮਿਸਯੂਜ਼ ਕਰ ਰਹੇ ਨੇ। ਦਿੱਲੀ ਕਮੇਟੀ ਬਿਲਕੁਲ ਬੀਜੇਪੀ ਦੀ ਆ, ਹੁਣ ਚੋਣਾਂ ਦੇ ਵੇਲੇ ਸਾਰਾ ਖੁੱਲ੍ਹ ਕੇ ਉਹਨਾਂ ਦੀ ਖੇਡ ਖੇਡ ਰਹੇ ਨੇ। ਔਰ ਮੈਨੂੰ ਹੈਰਾਨੀ ਹੈ ਵੀ ਇੱਕ ਪਾਸੇ ਇੱਕ ਤਬਕਾ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ਥੱਲੇ ਉਹ ਦੂਜਿਆਂ ਨੂੰ ਬਾਦਲਾਂ ਜਾਂ ਦੂਜਿਆਂ ਨੂੰ ਨੈਗੇਟ ਕਰਨ ਜਾਂ ਰਾਈਟਲੀ ਸੋ ਕਰ ਰਿਹਾ, ਪਰ ਉਹ ਜਾ ਕੇ ਉੱਥੇ ਉਹ ਮਨਜਿੰਦਰ ਸਰਸੇ ਤੇ ਦੂਜਿਆਂ ਦੇ ਉੱਥੇ VIP ਬਣੇ ਹੋਏ ਨੇ। ਸੋ ਜਦੋਂ ਮੈਂ ਦੇਖਦਾ ਤਾਂ ਮੈਨੂੰ ਇਹ ਨਜ਼ਰ ਆਉਂਦਾ ਹੈ ਕਿ ਵੀ ਇਹ ਹਰ ਇੱਕ ਵੱਲ ਜਿਹਦੇ ਵੱਲ ਤੁਸੀਂ ਨਜ਼ਰ ਮਾਰੋ ਇਹ RSS ਨੇ, ਏਜੰਸੀਆਂ ਨੇ ਇਹਨਾਂ ਨੂੰ ਫੜੂੰਗਿਆ ਹੋਇਆ। ਔਰ ਇਸ ਸਾਰੇ ਦੇ ਚੱਲਦੇ ਆ ਬੇਸ਼ੱਕ ਇਹ ਵੀ ਆਏਗਾ ਕਿ ਜੀ ਅੱਜ ਇੱਕ ਨਵੀਂ ਜਿਹੜੀ ਹੈ ਗੁਰਦੁਆਰਾ ਸੁਧਾਰ ਲਹਿਰ ਦੀ ਲੋੜ ਹੈ, ਇਹ ਵੀ ਨੇ ਜੀ ਅਕਾਲ ਤਖਤ ਆਜ਼ਾਦ ਕਰਵਾ ਲਈਏ, ਇਹ ਵੀ ਹੈ ਜੀ ਸ਼੍ਰੋਮਣੀ ਕਮੇਟੀ। ਮੈਂ ਕਿਹਾ ਜੀ ਨਾ ਤੁਹਾਨੂੰ ਕਿਸੇ ਨੇ ਅਕਾਲ ਤਖਤ ਦੇਣਾ, ਨਾ ਤੁਹਾਡੇ ਸ਼੍ਰੋਮਣੀ ਕਮੇਟੀ ਪੰਥ ਪ੍ਰਸਤਾਂ ਕੋਲ। ਹੁਣ ਤਾਂ ਸਿੱਧਾ ਫੋਕਸ ਆਪਣੀ ਕੌਮੀ ਆਜ਼ਾਦੀ ਦੀ ਲੜਾਈ ਦਾ ਕਰੋ, ਕਿਉਂਕਿ ਉਹਨਾਂ ਨੇ ਇਸ ਕਦਰ ਜਿਹੜਾ ਉਹ ਵਿੱਚ ਆ ਵੜੇ ਨੇ। ਖਾਲਸਾ ਕਾਲਜ ਉਹਨਾਂ 'ਚ ਉਹੀ RSS ਦੇ ਕੰਟਰੋਲ ਵਾਲੇ ਤੁਹਾਡੇ ਖਾਲਸਾ ਸਕੂਲਾਂ 'ਚ, ਜੇ ਹੁਣ ਤੁਸੀਂ ਦਿੱਲੀ ਸਕੂਲਾਂ 'ਚੋਂ ਲੈ ਕੇ ਉਹ ਆਰਤੀਆਂ ਸਿੱਖ ਬੱਚੇ ਕਰ ਰਹੇ ਨੇ, ਉਹਨਾਂ ਨੇ ਉਵੇਂ ਬਣਾਇਆ ਹੋਇਆ ਤੁਸੀਂ ਦੇਈ ਜਾਓ ਪੈਸੇ ਜੀ ਫਲਾਣੀ ਇੰਸਟੀਚਿਊਟ 'ਤੇ ਇੱਥੇ ਦੇ ਦਿਓ ਅਤੇ ਉੱਥੇ ਦੇ ਦਿਓ। ਕੋਈ ਹਿਮਾਚਲ 'ਚ ਖੜਾ ਕੀਤਾ ਹੋਇਆ, ਕੋਈ ਦੂਜਾ ਕੀਤਾ, ਉਹਦੇ 'ਚੋਂ ਤੁਸੀਂ ਹਿੰਦੂ ਤੋਂ ਵੀ ਫੁੱਟ ਸੋਲਜਰ ਕੱਢ ਰਹੇ ਹੋ, ਉਹਦੇ 'ਚੋਂ ਕੋਈ ਸਿੱਖੀ ਵੈਲਿਊਜ਼ ਨਹੀਂ ਨਿਕਲ ਰਹੀ। ਔਰ ਇਸ ਸਾਰੇ ਦੇ ਚੱਲਦੇ ਆ ਇਹ ਹੈ ਤਾਂ ਦੁਖਦ ਕਹਾਣੀ ਹੈ, ਕਿਉਂਕਿ ਜਦੋਂ ਅਸੀਂ ਦੂਸਰੇ ਪਾਸੇ ਦੇਖਦੇ ਹਾਂ ਕਿ 1925 ਦੇ ਵਿੱਚ 1924-25 'ਚ RSS ਹੋਣ ਚਾਹੁੰਦਾ ਹੈ ਔਰ ਬਿਲਕੁਲ ਉਹਨਾਂ ਦੀ ਕੋਈ ਕੰਟਰੀਬਿਊਸ਼ਨ ਨਹੀਂ ਹੈ, ਕੋਈ ਉਹਨਾਂ ਦਾ ਲੀਡਰ ਕਦੇ ਗ੍ਰਿਫਤਾਰ ਨਹੀਂ ਹੋਇਆ। ਉਹ ਤਾਂ ਅੰਗਰੇਜ਼ਾਂ ਦੇ ਨਾਲ ਰਲ ਕੇ ਚੱਲਦੇ ਰਹੇ। ਸਾਵਰਕਰ ਮਾਫੀਆ ਮੰਗ ਕੇ ਨਿਕਲਿਆ ਜਿਹੜਾ ਅਦਰਵਾਈਜ਼ ਹਿੰਦੂਤਵਾਦੀ ਆਈਡੀਓਲੋਜੀ ਦਾ ਪਿਓ ਹੈ। 100 ਸਾਲ ਬਾਅਦ ਉਹਨਾਂ ਦੇ ਕੋਲ ਅੱਜ ਪੋਲੀਟੀਕਲ ਪਾਵਰ ਹੈ, ਮੁਲਕ ਹੈ ਉਹਨਾਂ ਦੇ ਕੋਲ। ਔਰ ਜਿਹੜੀ ਮੋਸਟ ਰੈਵੋਲੂਸ਼ਨਰੀ ਮੂਵਮੈਂਟ ਅਕਾਲੀ ਮੂਵਮੈਂਟ ਜਿਹਦੇ 'ਚ ਅਸੀਂ ਸਾਕਾ ਨਨਕਾਣਾ ਸਾਹਿਬ ਔਰ ਜੈਤੋ ਦੇ ਮੋਰਚੇ ਨੂੰ ਅੱਜ ਅਸੀਂ ਯਾਦ ਕਰ ਰਹੇ ਹਾਂ, ਉਹ ਮੂਵਮੈਂਟ ਖੜੀ ਕਰਨ ਵਾਲੀ ਸਿੱਖ ਕੌਮ 100 ਸਾਲ ਬਾਅਦ ਵੀ ਅੱਜ ਬਦਤਰ ਹਾਲਤ ਦੇ ਵਿੱਚ ਭੰਬਲ ਭੂਸੇ ਦੇ ਵਿੱਚ ਆਪਣੀਆਂ ਧਾਰਮਿਕ ਆਜ਼ਾਦੀਆਂ ਦੇ ਲਈ ਵੀ ਸਿਆਸੀ ਤੌਰ 'ਤੇ ਇੱਕ ਪੂਰੀ ਤਰ੍ਹਾਂ ਕੈਦ, ਸਾਰੀਆਂ ਸਾਡੀਆਂ ਤਹਿਜ਼ੀਬੀ ਵੈਲਿਊਜ਼ ਜਿਹੜੀਆਂ ਨੇ, ਡੈਮੋਗ੍ਰਾਫੀ ਦਾ ਬਦਲਿਆ ਜਾਣਾ। ਸੋ ਇਹ ਇੱਕ ਅਫਸੋਸਨਾਕ ਚੈਪਟਰ ਹੈ ਕਿ ਵੀ ਅਸੀਂ 100 ਸਾਲ ਬਾਅਦ ਕਿੱਥੇ ਖੜੇ ਹਾਂ। ਇਹਦੇ 'ਤੇ ਇੱਕ ਵੱਖਰੀ ਡਿਬੇਟ ਹੈ ਵੀ ਇਹਦੇ ਲਈ ਕੌਣ ਦੋਸ਼ੀ ਹੈ ਅਤੇ ਕਦੋਂ ਡੀਜਨਰੇਸ਼ਨ ਸ਼ੁਰੂ ਹੋਈ ਜਾਂ ਕੀ ਨਹੀਂ ਹੈ ਜਾਂ ਉਹਦੀ ਰਿਵਾਈਵਲ ਕਿਵੇਂ ਹੋਏਗੀ। ਲੇਕਿਨ ਮੈਨੂੰ ਇਸ ਗੱਲ ਬਾਰੇ ਕੋਈ ਭੁਲੇਖਾ ਨਹੀਂ ਹੈ। ਜਿਹੜੇ ਲੋਕ ਧਰਮੀ ਨੇ, ਜਿਹੜੇ ਕਈ ਸੋਚਦੇ ਨੇ ਜੇ ਸ਼੍ਰੋਮਣੀ ਕਮੇਟੀ 'ਚ ਹੋ ਜਾਏ, ਜਿਹੜੀ ਸੁਧਾਰ ਹੋ ਜਾਏ, ਉਹਨਾਂ ਨੇ ਕੁਛ ਨਹੀਂ ਹੈ। ਇਹ ਦਿੱਲੀ ਏਜੰਸੀਆਂ ਪਹਿਲੇ ਦਿਨ ਤੋਂ 47 ਤੋਂ ਬਾਅਦ ਤੁਸੀਂ ਇਹ ਦੇਖੋ ਗੁਰਦੁਆਰਾ ਐਕਟ ਦੇ ਥੱਲੇ 5 ਸਾਲ ਬਾਅਦ ਚੋਣਾਂ ਹੋਣੀਆਂ ਨੇ। 1977 ਦੇ ਵਿੱਚ ਚੋਣਾਂ ਹੋਈਆਂ, ਉਸ ਤੋਂ ਬਾਅਦ 1997 'ਚ ਜਾ ਕੇ 1996-97 'ਚ ਹੋਈਆਂ, ਯਾਨੀ 17-18 ਸਾਲ, ਕਿਉਂਕਿ ਉਹ ਇਹ ਪੀਰੀਅਡ ਸੀ ਜਦੋਂ ਪੰਜਾਬ 'ਚ ਮੂਵਮੈਂਟ ਚੱਲ ਰਹੀ ਸੀ। ਸੋ ਉਹਨਾਂ ਨੂੰ ਸੀ ਵੀ ਸ਼੍ਰੋਮਣੀ ਕਮੇਟੀ ਦੇ ਉੱਤੇ ਜਿਹੜਾ ਪੰਥ ਪ੍ਰਸਤ ਸਿੱਖ ਨਾ ਆ ਜਾਣ। ਜਦੋਂ 1946-47 'ਚ ਬਾਦਲ ਚੀਫ ਮਿਨਿਸਟਰ ਬਣ ਗਿਆ, ਉਹਨਾਂ ਨੇ ਚੋਣਾਂ ਹੁਣ ਵੀ ਕਿੰਨੇ ਸਾਲ ਲੰਘ ਗਏ ਨੇ, ਉਹਨਾਂ ਨੇ ਉਦੋਂ ਹੀ ਕਰਨਾ ਹੈ। ਇਸ ਵੇਲੇ ਹਾਲ ਇਹ ਹੈ ਕਿ ਉਹ ਰਘਬੀਰ ਸਿੰਘ ਜਥੇਦਾਰ ਵਾਲੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਵਾਲੀ ਹੈ ਕਿ ਉਹ ਮਨਜੀਤ ਸਿੰਘ ਵਾਲੀ ਹੈ ਜਾਂ ਕੋਈ, ਸਾਰੀਆਂ ਹੀ ਜਿਹੜੀਆਂ ਨੇ ਉਹ ਏਜੰਸੀਆਂ ਦੇ ਹੱਥਾਂ 'ਚ ਖੇਡ ਰਹੀਆਂ। ਜੇ ਕਿਸੇ ਨੂੰ ਕੋਈ ਭੁਲੇਖਾ ਸੀ ਤਾਂ ਜਿਹੜਾ ਦਿੱਲੀ ਇਕੱਠ ਹੋਇਆ ਇਹਨੇ ਵੀ ਕੱਢ ਦਿੱਤਾ ਕਿ ਵੀ ਉਹ ਕਿਹਦੀ ਬੋਲੀ ਬੋਲ ਰਹੇ ਨੇ, ਬਾਦਲਾਂ ਦੀ ਜਾਂ ਉਹਨਾਂ ਨੇ ਤਾਂ ਓਪਨ ਅਲਾਇੰਸ ਹੀ RSS ਨਾਲ ਕੀਤਾ ਹੋਇਆ ਸੀ। ਔਰ ਇਹ ਦਲਜੀਤ ਸਿੰਘ ਚੀਮਾ ਔਰ ਇਹ ਬਿਕਰਮ ਮਜੀਠੀਆ ਅਤੇ ਸੁਖਬੀਰ ਬਾਦਲ ਅਤੇ ਸਾਰੀ ਨਸਲ ਕੀ ਹੈ, ਇਹ ਇਵੇਂ ਹੀ ਨੇ ਕਿ ਇੱਕ ਪਾਸੇ ਜਦੋਂ ਕਿਤੇ ਕੋਈ ਮਹੰਤ ਇੱਧਰ ਆ ਬੈਠਾ, ਨਰੈਣੂ ਬੈਠਾ, ਕੋਈ ਹੋਰ ਬੈਠਾ, ਇਹ ਸਾਰੀਆਂ ਉਹਨਾਂ ਦੀਆਂ ਔਲਾਦਾਂ ਨੇ ਅਤੇ ਅਸੀਂ ਬੈਕ ਟੂ ਸਕੁਏਅਰ ਵਨ ਹੈ। ਅਤੇ ਇਹਦਾ ਆਨਸਰ ਇਹੀ ਹੈ ਕਿ ਭਾਈ ਕੌਮੀ ਕਰ ਖਾਲਿਸਤਾਨ ਤੋਂ ਬਿਨਾਂ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਸਾਡੇ ਗੁਰਦੁਆਰੇ ਅਸੀਂ ਇਹਨਾਂ ਤੋਂ ਜਿਹੜਾ ਉਹ ਸਾਰੇ ਕਾਨੂੰਨ ਬਣਾ ਕੇ ਉਹਨਾਂ ਦੇ ਕੰਟਰੋਲ 'ਚ ਨੇ, ਸਾਰੇ ਉਹਨਾਂ ਨੇ ਕੀਤੇ ਹੋਏ ਨੇ।
ਸੋ ਇਹ ਇੱਕ ਸੈਡ ਹਿਸਟਰੀ ਵੀ ਹੈ, ਜੀ ਲੇਕਿਨ ਨਾ ਉਮੀਦੀ ਜਿਹੜੀ ਹੈ ਇਹ ਸਿੱਖੀ ਦਾ ਹਿੱਸਾ ਨਹੀਂ ਹੈ। ਹਿੱਸਾ ਨਹੀਂ ਹੈ। ਅਸੀਂ ਇਹ ਹੋਪ ਹੀ ਕਰਦੇ ਹਾਂ ਕਿ ਭਾਈ ਸਾਰੇ ਪੀਰੀਅਡ 'ਚ ਕੁਰਬਾਨੀਆਂ ਦੀ ਵੀ ਕੋਈ ਕਮੀ ਨਹੀਂ ਹੈ। ਸਿੱਖਾਂ ਦਾ ਆਪਣੇ ਗੁਰਦੁਆਰਿਆਂ ਦੇ ਨਾਲ ਜੋ ਉਹਨਾਂ ਦਾ ਫੇਥ ਹੈ, ਭਰੋਸਾ ਹੈ, ਪਿਆਰ ਹੈ, ਦੁਨੀਆ ਭਰ ਦੇ ਵਿੱਚ ਸਿੱਖ ਜਿੱਥੇ ਨੇ ਗੁਰੂ ਦੇ ਘਰ ਨੂੰ ਆਪਣਾ ਬਾਅਦ 'ਚ ਬਣਾ ਕੇ ਕਰਜ਼ੇ ਲੈ ਕੇ ਵੀ ਜਿਹੜਾ ਉਹ ਮੌਰਟਗੇਜ ਜਿਹੜੀ ਹੈ ਨਹੀਂ ਵੀ ਦਿੱਤੀ ਜਾਂਦੀ, ਆਪਣੇ ਘਰ ਨੂੰ ਪਾਇਆ ਹੁੰਦਾ ਗਹਿਣੇ। ਲੇਕਿਨ ਅਫਸੋਸ ਕਿ ਵੀ ਅਸੀਂ ਉੱਥੇ ਕੀ ਅੱਜ ਵੀ ਭਟਕ ਰਹੇ ਔਰ ਆਪਣੀ ਉਸ ਡਗਰ ਤੋਂ ਜਿਹੜੇ ਨੇ ਉਹ ਭਟਕਿਆ ਇੱਕ ਵਾਰ, ਫਿਰ ਜਿਵੇਂ ਕਹਿੰਦੇ ਨੇ ਕਿ ਵੀ ਕੋਹਾਂ ਦਾ ਖੁੰਝਿਆ ਜਾ ਕੇ ਪਤਾ ਨਹੀਂ ਕਿੱਥੇ ਜਾ ਕੇ ਡਿੱਗਦਾ ਹੈ, ਸਾਡਾ ਉਹੀ ਹਾਲ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦਾ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵੀਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।